ਇਹ ਜਿਹੜਾ SB 509 ਹੈ ਭਾਵੇਂ ਦੇਖਣ ਨੂੰ ਬੜਾ ਬੈਨਾਈਨ ਬਿੱਲ ਲੱਗਦਾ ਹੈ ਟੂ ਟ੍ਰੇਨ ਐਮਰਜੈਂਸੀ ਮੈਨੇਜਮੈਂਟ ਪਰਸਨਲ ਲਾ ਐਨਫੋਰਸਮੈਂਟ ਅਬਾਊਟ ਟ੍ਰਾਂਸਨੈਸ਼ਨਲ ਰਿਪਰੈਸ਼ਨ ਪਰ ਵੁੱਡ ਐਕਚੁਅਲੀ ਇਨਡੋਕਟ੍ਰੀਨੇਟ ਰੇਸਿਸਟ ਡਿਊਲ ਲਾਇਲਟੀ ਟ੍ਰੋਪਸ ਇਨ ਥੀਸ ਟ੍ਰੇਨਿੰਗ। ਜਿਹੜੀ ਇੱਕ ਸਟੇਟ ਟੈਰਰਿਜ਼ਮ ਕਰਵਾ ਰਹੀ ਹੈ ਜਿਹਨੂੰ ਅਮਰੀਕਨ ਲਾਅ ਮੇਕਰਸ ਨੇ ਜਾਂ ਅਮਰੀਕਨ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਆਇਡੈਂਟੀਫਾਈ ਕਰਕੇ ਇੱਥੇ ਲਿਆਂਦਾ ਉਹਨੂੰ, ਉਹਦੇ ਨਾਲ ਖਲੋਣ ਦੀ ਥਾਂ ਇਹ ਕਹਿ ਰਹੇ ਨੇ ਕਿ ਜੀ ਇਹ ਤਾਂ ਸਾਡੀ ਆਵਾਜ਼ ਕੁਚਲੀ ਜਾਏਗੀ ਕਿਉਂਕਿ ਅਸੀਂ ਦਹਿਸ਼ਤਗਰਦੀ ਦੇ ਖਿਲਾਫ ਬੋਲਦੇ ਹਾਂ। ਅਸੀਂ ਡਾਇਸਪੋਰਾ ਆਰਗੇਨਾਈਜੇਸ਼ਨ ਹਿੰਦੂ ਅਮਰੀਕਨ ਫਾਊਂਡੇਸ਼ਨ ਅਤੇ ਹਿੰਦੂ ਕੈਲੀਫੋਰਨੀਅਨਸ ਅਸੀਂ ਜਿਹੜੇ ਰਿਪਰੈਜ਼ੈਂਟ ਕਰਦੇ ਹਾਂ ਹਿੰਦੂਆਂ ਨੂੰ, ਸਾਡੇ ਉੱਤੇ ਫੋਰਨ ਏਜੰਟਸ ਆਫ ਇੰਡੀਆ ਲੱਗਣ ਦਾ ਠੱਪਾ ਲੱਗ ਰਿਹਾ ਕਿਉਂਕਿ ਇਟ ਇਜ਼ ਬਿਕੋਜ਼ ਇੰਡੀਆ ਇਜ਼ ਦਾ ਸਪਿਰਿਚੁਅਲ ਹੋਮਲੈਂਡ ਆਫ ਹਿੰਦੂਜ਼। ਅਸੀਂ ਸਟਰੋਂਗਲੀ ਅਪੋਜ਼ ਕਰਦੇ ਹਾਂ SB 509 ਨੂੰ। ਇਸ ਦੀਆਂ ਡੇਂਜਰਸ ਇੰਪਲੀਕੇਸ਼ਨਸ ਹੋਣਗੀਆਂ ਡਾਇਸਪੋਰਾ ਗਰੁੱਪਸ ਦੇ ਲਈ, ਖਾਸ ਤੌਰ 'ਤੇ ਮਾਈਨੋਰਿਟੀ ਅਤੇ ਇਮੀਗ੍ਰੈਂਟ ਕਮਿਊਨਿਟੀਜ਼। ਹੁਣ ਉਹ ਮਾਈਨੋਰਿਟੀ ਬਣ ਗਈ ਇੱਥੇ। ਤੁਸੀਂ ਵੀ ਅਮਰੀਕਨ ਸਿਟੀਜ਼ਨ ਹੋ, ਹਿੰਦੂ ਹੋ, ਸਿੱਖ ਹੈ, ਮੁਸਲਮਾਨ ਹੈ। ਜੇ ਅਮਰੀਕਾ ਦੀ ਧਰਤੀ ਦੇ ਉੱਤੇ ਕੋਈ ਵੀ ਗੈਰ ਮੁਲਕ, ਭਾਵੇਂ ਉਹ ਤੁਹਾਡਾ ਆਪਣਾ ਮੁਲਕ ਹੀ ਹੈ, ਉਹ ਆ ਕੇ ਕੋਈ ਗੈਰ ਕਾਨੂੰਨੀ ਹਰਕਤ ਕਰਦਾ ਹੈ, ਕਿਲ ਕਰਦਾ ਹੈ ਜਾਂ ਕੋਈ ਉਹਨੂੰ ਥ੍ਰੈਟਨ ਕਰਦਾ ਹੈ, ਤੇ ਐਜ਼ ਏ ਅਮਰੀਕਨ ਸਿਟੀਜ਼ਨ ਤੁਹਾਡਾ ਫਰਜ਼ ਹੈ ਕਿ ਤੁਸੀਂ ਅਮਰੀਕਨ ਸਿਸਟਮ ਨੂੰ ਪ੍ਰੋਟੈਕਟ ਕਰੋ। ਜੇ ਟ੍ਰੇਨਿੰਗ ਜਾਂ ਉਹਦੇ ਲਈ ਫੰਡਿੰਗ ਦੀ ਮੰਗ ਹੁੰਦੀ ਹੈ ਕਿ ਭਾਈ ਜਿਹੜੇ ਇਸ ਕਿਸਮ ਦੀਆਂ ਕਾਰਵਾਈਆਂ ਕਰਨ ਵਾਲੇ ਨੇ ਉਹਨਾਂ ਦੀ ਅਰਲੀ ਸਟੇਜ 'ਤੇ ਸ਼ਨਾਖਤ ਕਿਵੇਂ ਕਰਨੀ ਹੈ ਜਾਂ ਕਿਵੇਂ ਉਸ ਦੇ ਲਈ ਕੁਝ ਕੀਤਾ ਜਾਂਦਾ ਹੈ, ਤੇ ਤੁਹਾਡਾ ਵਿਰੋਧ ਕਰਨ ਦਾ ਕੀ ਮਤਲਬ ਹੈ ਜਾਂ ਤੁਸੀਂ ਕਿਵੇਂ ਵਿਰੋਧ ਕਰ ਸਕਦੇ ਹੋ ਇਸ ਗੱਲ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੇ ਫਿਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਐਪੀਸੋਡ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 1 ਅਪ੍ਰੈਲ 2025 18 ਚੇਤ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਪੈਲਫਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜੋ ਪ੍ਰੋਗਰਾਮ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੀ ਵੱਲੋਂ। ਸੋ ਇਹ ਸਾਡੇ TV 84 ਦੇ ਪੱਕੇ ਖੈਰਖਵਾਹ ਨੇ ਔਰ ਵੱਧ ਤੋਂ ਵੱਧ ਜਿਹੜੀ ਸਪੋਰਟ ਵੀ ਕਰਦੇ ਨੇ ਔਰ ਸਾਡੇ ਰੈਗੂਲਰ ਵਿਊਅਰ ਵੀ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਲੀਫੋਰਨੀਆ ਅਸੈਂਬਲੀ ਦੀ ਕਮੇਟੀ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਪੇਸ਼ ਕੀਤਾ ਗਿਆ ਬਿੱਲ ਸਰਵਸੰਮਤੀ ਨਾਲ ਜਿਹੜਾ ਪਾਸ ਹੋਇਆ ਔਰ ਇਹ ਬਿੱਲ ਅਸੈਂਬਲੀ ਵੂਮਨ ਡਾਕਟਰ ਜਸਮੀਤ ਕੌਰ ਬੈਂਸ ਅਤੇ ਸੈਨੇਟਰ ਐਨਾ ਕੈਵੀਆਰੋ ਵੱਲੋਂ ਪੇਸ਼ ਕੀਤਾ ਗਿਆ। ਸੋ ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਮੌਜੂਦ ਸਨ ਔਰ ਹਿੰਦੂ ਅਮਰੀਕਨ ਫਾਊਂਡੇਸ਼ਨ ਜਿਸ ਦੇ ਨੁਮਾਇੰਦੇ ਇਸ ਇਕੱਠ ਵਿੱਚ ਮੌਜੂਦ ਸਨ ਚੁੱਪ ਚੁਪੇ ਜਿਹੜੇ ਪੱਤਰਾ ਗਵਾਚ ਗਏ ਨੇ। ਸੋ ਹੁਣ ਇਸ ਬਿੱਲ ਨੂੰ ਐਪਰੋਪ੍ਰੀਏਸ਼ਨ ਕਮੇਟੀ ਵਿੱਚ ਪੇਸ਼ ਕੀਤਾ ਜਾਣਾ ਔਰ ਅਸੀਂ ਇਸ ਕਾਮਯਾਬੀ ਲਈ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਔਰ ਖਾਸ ਤੌਰ 'ਤੇ ਡਾਕਟਰ
ਜਸਮੀਤ ਕੌਰ ਬੈਂਸ ਜੀ ਅਤੇ ਸੈਨੇਟਰ ਐਨਾ ਦਾ ਆਪਾਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜਿਹੜਾ ਭਾਰਤੀ ਵਿਰੋਧ ਦੇ ਬਾਵਜੂਦ ਵੀ ਇਸ ਬਿੱਲ ਨੂੰ ਦੁਬਾਰਾ ਪੇਸ਼ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੋਵਿੰਦਰ ਸਿੰਘ ਡਾਲਸ ਟੈਕਸਾਸ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ, ਉਹ ਤੁਸੀਂ ਲਫ਼ਜ਼ ਖੈਰ ਖੁਆਹ, ਪੱਕੇ ਖੈਰ ਖੁਆਹ, ਉਹ ਖੈਰ ਖੁਆਹ ਤਾਂ ਛੋਟਾ ਲਫ਼ਜ਼ ਰਹਿ ਜਾਂਦਾ ਹੈ, ਜਿੰਨਾ ਜਜ਼ਬਾਤੀ ਤੌਰ 'ਤੇ ਜੁੜਾਵ ਉਹ TV 84 ਨਾਲ ਮਹਿਸੂਸ ਕਰਦੇ ਨੇ। ਬਿਲਕੁਲ। ਉਹ ਜਦੋਂ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਉਹ ਆਲਮੋਸਟ ਬਹੁਤ ਜਜ਼ਬਾਤਾਂ ਦੇ ਨਾਲ ਭਾਵੁਕ ਹੋਏ ਹੁੰਦੇ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਡਾਕਟਰ ਅਜੀਤ ਸਿੰਘ ਜਿਹੜੇ ਇੱਕ ਕੌਮੀ ਨਾਇਕ ਦੇ ਤੌਰ ਵਜੋਂ ਡਾਇਸਪੋਰਾ ਸਿੱਖਾਂ ਦੇ ਲਈ ਜਦੋਂ ਵੀ ਅਮਰੀਕਾ 'ਚ ਖਾਸ ਤੌਰ 'ਤੇ ਜਿਨ੍ਹਾਂ ਨੇ ਸਿੱਖ ਯੂਥ ਆਫ ਅਮਰੀਕਾ ਦੇ ਵਿੱਚ ਸਰਵ ਕੀਤਾ ਜਾਂ ਹਿੱਸਾ ਰਹੇ, ਜਦੋਂ ਵੀ ਡਾਕਟਰ ਸਾਹਿਬ ਦਾ ਜ਼ਿਕਰ ਹੁੰਦਾ ਹੈ ਕੋਈ ਉਹਨਾਂ ਦੇ ਨਾਲ ਕਲੋਜ਼ਲੀ ਐਸੋਸੀਏਟਡ ਸੀ ਨਹੀਂ ਸੀ, ਉਹ ਉਹਨਾਂ ਦੀ ਸ਼ਖਸੀਅਤ ਨੂੰ ਇੱਕ ਆਦਰਸ਼ ਸ਼ਖਸੀਅਤ ਮੰਨਦਾ, ਕਿਉਂਕਿ 20-25 ਸਾਲ ਉਹਨਾਂ ਨੇ ਸੈਲਫਲੈਸਲੀ ਨਿਸ਼ਕਾਮ ਹੋ ਕੇ ਪਿੱਛੇ ਰਹਿ ਕੇ ਕੌਮੀ ਸੰਘਰਸ਼ ਨੂੰ ਅੱਗੇ ਤੋਰਨ ਦੇ ਵਿੱਚ ਇੱਕ ਨਿਮਾਣੇ ਸੇਵਕ ਵਜੋਂ ਰੋਲ ਅਦਾ ਕੀਤਾ ਜੀ। ਔਰ TV 84 ਵੀ ਉਹਨਾਂ ਦਾ ਹੀ ਇੱਕ ਜਿਹੜਾ ਉਹ ਬੇਬੀ ਹੈ। ਬਿਲਕੁਲ। ਉਹਨਾਂ ਦਾ ਡ੍ਰੀਮ ਬੇਬੀ ਸੀ। ਬਹੁਤ ਉਸ ਤੋਂ ਪਹਿਲਾਂ ਕਈ ਸਾਲਾਂ ਤੋਂ ਹੀ ਉਹਨਾਂ ਨੇ ਕਈ ਵਾਰ ਕਹਿਣਾ ਡਾਕਟਰ ਸਾਹਿਬ ਅਸੀਂ ਗੁਰਦੁਆਰਾ ਕਮੇਟੀਆਂ ਦੇ ਨਾਲ ਇਸ ਗੱਲ ਦੇ ਉੱਤੇ ਹੀ ਹੁੰਦਾ ਹੈ ਵੀ ਤੁਹਾਨੂੰ ਬੋਲਣ ਲਈ ਅੱਧਾ ਘੰਟਾ ਦੇਣਾ ਹੈ ਕਿ 35 ਮਿੰਟ ਦੇਣਾ ਹੈ ਕਿ 40 ਮਿੰਟ ਦੇਣਾ ਹੈ, ਵੀ ਇਹ ਬਹੁਤ ਇਹਨਾਂ ਦਾ ਜਿਹੜਾ ਜ਼ੋਰ ਲੱਗਾ ਹੁੰਦਾ ਵੀ ਇਹਨਾਂ ਨੇ ਕਿਵੇਂ ਮੁੱਖ ਧਾਰਾ ਜਿਹੜੀ ਖਾਲਿਸਤਾਨ ਦੀ ਗੱਲ ਹੈ ਉਹਨੂੰ ਪਾਸੇ ਰੱਖਣਾ। ਔਰ ਇਹ ਟ੍ਰੈਂਡ ਉਦੋਂ ਵੀ ਸੀ, ਅੱਜ ਵੀ ਹੈ। ਤੇ ਉਹਨਾਂ ਦਾ ਇਹ ਸੀ ਕਿ ਵੀ ਸਾਡੇ ਕੋਲ ਕੋਈ ਐਸਾ ਪਲੇਟਫਾਰਮ ਹੋਏ ਜਿੱਥੇ ਕਹਿੰਦੇ ਇਹ ਸੰਗਤ ਤੱਕ ਗੱਲ ਤਾਂ ਪਹੁੰਚਣ ਨਹੀਂ ਦਿੰਦੇ। ਗੁਰਦੁਆਰਿਆਂ ਦੀਆਂ ਕਮੇਟੀਆਂ ਦਾ ਬਹੁਤਿਆਂ ਦਾ ਇਹੀ ਹੈ ਕਿ ਵੀ ਕੀਰਤਨ ਕਥਾ ਇਹਨਾਂ ਦੀਆਂ ਗੋਲਕਾਂ ਭਰਨ ਤੇ ਇਹ ਉਵੇਂ ਹੀ ਰਹਿਣ ਔਰ ਖਾਲਿਸਤਾਨ ਦੇ ਮੁੱਦੇ ਤੋਂ ਭਗੌੜੇ ਨੇ। ਔਰ ਮੈਂ ਸਮਝਦਾ ਵੀ ਇਹ ਗੱਲ ਉਹਨਾਂ ਦੇ ਬੈਕ ਆਫ ਮਾਈਂਡ, ਪਰ ਜਦੋਂ ਵੀ ਅਸੀਂ TV ਚੈਨਲ ਬਾਰੇ ਗੱਲ ਤੋਰਨੀ, ਜਿਸ ਤੋਂ ਵੀ ਕਦੇ ਸਲਾਹ ਲਈ, ਬਹੁਤ ਵੱਡਾ ਪ੍ਰੋਜੈਕਟ ਸੀ, ਆਲਮੋਸਟ $1 ਮਿਲੀਅਨ ਤੋਂ $2 ਮਿਲੀਅਨ ਬਿਗਨਿੰਗ, ਫਿਰ ਉਹਨੂੰ ਕੰਟੀਨਿਊ ਕਰਨਾ। ਫਿਰ ਇਹ ਸੀ ਕਿ ਵੀ ਜੇ ਅਸੀਂ ਸਿਧਾਂਤ ਦੇ ਉੱਤੇ ਖਲੋ ਕੇ ਇਸ ਨੂੰ ਚਲਾਣਾ ਹੈ ਕਿ ਕੋਈ ਅਸੀਂ ਮੰਤਰ ਜੰਤਰ ਤੰਤਰ, ਕੋਈ ਐਡ, ਕੋਈ ਜੋਤਸ਼ੀ, ਕੋਈ ਤਾਂਤਰਿਕ, ਕੋਈ ਦੂਜਾ ਨਹੀਂ। ਔਰ ਉਹਦੇ ਚੋਂ ਵੀ ਜਦੋਂ ਸਿੱਖਾਂ ਦਾ ਇੱਕ ਵੱਡਾ ਹਿੱਸਾ ਖਾਲਿਸਤਾਨ ਕਹਿਣ ਤੋਂ ਜੱਕਦਾ ਹੈ ਤੇ ਜੇ ਅਸੀਂ ਇਹ ਮਿਸ਼ਨ ਲੈ ਕੇ ਹੀ ਤੁਰਨਾ, ਉਦੋਂ ਇਹ ਵੀ ਸੁਝਾਅ ਸੀ ਕਿ ਜੀ ਇਹਨੂੰ ਨਿਊਟਰਲ ਜਿਹਾ ਨਾਂ ਰੱਖ ਲਓ, ਨਿਊਟਰਲ ਜਿਹੇ ਢੰਗ ਨਾਲ ਚਲਾਓ, ਵਿੱਚੋਂ ਗੱਲ ਹੋਏ। ਤੇ ਸਾਡਾ ਇਹ ਕਹਿਣਾ ਸੀ ਕਿ ਵੀ ਹੁਣ ਵਕਤ ਉਹ ਆ ਗਿਆ ਵੀ ਇੰਨੀਆਂ ਕੁਰਬਾਨੀਆਂ, ਇੰਨਾ ਲਹੂ ਡੋਲ ਕੇ ਅਜੇ ਵੀ, ਫਿਰ ਮੈਂ ਅਕਸਰ ਸੰਤ ਪਿੰਡਾਂ ਵਾਲਿਆਂ ਦੇ ਲਫ਼ਜ਼ ਦੁਹਰਾਉਂਦਾ ਸੀ ਵੀ ਉਹ ਇਹ ਕਹਿੰਦੇ ਸੀ ਵੀ ਘੁੰਡ ਕੱਢ ਕੇ ਹੁਣ ਨੱਚਣ ਦੀ ਲੋੜ ਨਹੀਂ, ਘੁੰਡ ਚੁੱਕ ਕੇ ਨੱਚੋ। ਸੋ ਮੈਂ ਕਿਹਾ ਵੀ ਹੁਣ ਤਾਂ ਸਾਡਾ ਮੈਸੇਜ ਇਹ ਬਿਲਕੁਲ ਕਲੀਅਰ ਹੋਣਾ ਚਾਹੀਦਾ ਕਿ ਖਾਲਿਸਤਾਨ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਔਰ ਇਹ ਸਾਨੂੰ ਕੋਈ ਲੇਬਲ ਲਾ ਦੇ ਕਿ ਜੀ ਇਹ ਖਾਲਿਸਤਾਨੀ ਚੈਨਲ ਹੈ, ਮੈਂ ਕਿਹਾ ਇਹ ਫਖਰ ਵਾਲੀ ਗੱਲ ਹੋਏਗੀ, ਇਹ ਮਾਣ ਵਾਲੀ ਗੱਲ ਹੈ ਕਿ ਜੇ ਸਾਨੂੰ ਜਿਹੜਾ ਇਸ ਚੈਨਲ ਦੇ ਤੌਰ ਤੇ ਦੇਖਿਆ ਜਾਏ। ਸੋ ਡਾਕਟਰ ਰਣਜੀਤ ਸਿੰਘ ਹੋਰਾਂ ਦਾ ਇਹ ਡ੍ਰੀਮ ਬੇਸ਼ੱਕ ਉਹ ਸਾਡੇ 'ਚ ਨਹੀਂ ਰਹੇ, ਲੇਕਿਨ ਜਦੋਂ ਵੀ ਅਸੀਂ ਗੱਲ ਕਰਦੇ ਹਾਂ, ਔਰ ਭਾਈ ਗੋਬਿੰਦਰ ਸਿੰਘ ਹਮੇਸ਼ਾ ਹੀ ਉਹਨਾਂ ਨੇ ਇਹ ਕਹਿਣਾ ਕਿ ਵੀ ਇਹ ਉਸ ਮਿੱਤਰ ਪਿਆਰੇ ਦਾ ਲਾਇਆ ਪੌਦਾ, ਇਹਨੂੰ ਅਸੀਂ ਸੁੱਕਣ ਨਹੀਂ ਦੇਵਾਂਗੇ। ਔਰ ਮੈਂ ਜਦੋਂ ਪਿਛਲੀ ਸਪਾਂਸਰਸ਼ਿਪ ਵੇਲੇ ਇਹਨਾਂ ਦੇ ਅਲਫਾਜ਼ ਵੀ ਕਹੇ ਕਿ ਭਾਈ ਇਹ ਵੀਰ ਸਾਡੇ ਲਈ ਰੱਬ ਦਾ ਤੋਹਫਾ ਨੇ। ਤੇ ਹੁਣ ਜਦੋਂ ਉਹਨਾਂ ਦੀ ਪਿੱਛੇ ਕਾਲ ਆਈ, ਕਹਿਣ ਲੱਗੇ ਕਿ ਇੱਕ ਤੁਹਾਡੇ ਤੇ ਗਿਲਾ ਹੈ। ਮੈਂ ਕਿਹਾ ਜੀ ਕਾਹਦਾ? ਕਹਿੰਦੇ ਵੀ ਤੁਸੀਂ ਇੰਨੀ ਵੱਡੀ ਗੱਲ ਕਹੀ ਹੈ ਵੀ ਅਸੀਂ ਤਾਂ ਤੁਹਾਡੇ ਲਈ ਕੀ ਕਰ ਸਕਦੇ ਹਾਂ ਜਾਂ ਕੀ ਕਰ ਰਹੇ ਹਾਂ। ਮੈਂ ਕਿਹਾ ਨਹੀਂ, ਇਹ ਜਿਹੜਾ ਤੋਹਫਾ ਹੁੰਦਾ ਹੀ ਇਹ ਹੈ ਕਿ ਵੀ ਜਦੋਂ ਰੱਬ ਕਿਸੇ ਦਾ ਸਾਥ ਦਿੰਦਾ ਹੈ, ਸਹਾਰਾ ਦਿੰਦਾ ਹੈ, ਕੋਈ ਤੁਹਾਨੂੰ ਜ਼ਿੰਦਗੀ 'ਚ ਮਿਲਦਾ ਹੈ, ਚੰਗੇ ਇਨਸਾਨ ਤੁਹਾਡੇ ਜ਼ਿੰਦਗੀ 'ਚ ਆਉਂਦੇ ਨੇ। ਔਰ ਮੈਂ ਕਿਹਾ ਵੀ ਅਸੀਂ ਤਾਂ ਅਕਾਲ ਪੁਰਖ ਵਾਚਕ ਅਰਦਾਸ 2 ਵੇਲੇ ਮੰਗਦੇ ਹਾਂ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਹੁਣ ਮਤਲਬ ਇਹ ਹੈ ਵੀ ਇਹ ਵੀ ਅਸੀਂ ਅਕਾਲ ਪੁਰਖ ਦਾ ਹੀ ਮੰਨਦੇ ਹਾਂ ਕਿ ਭਾਈ ਜਦੋਂ ਤੁਹਾਡੇ ਜੀਵਨ ਦੇ ਵਿੱਚ ਚੰਗੇ ਲੋਕ ਆਉਂਦੇ ਨੇ, ਪੂਰਬ ਕਰਮ ਅੰਕਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਕਿ ਬੀਜ ਪਿਆ ਹੁੰਦਾ ਤੁਹਾਡੇ ਅੰਦਰ। ਇਹ ਅਕਾਲ ਪੁਰਖ ਦੀ ਰਜ਼ਾ 'ਚ ਹੁੰਦਾ ਹੈ ਕਿ ਜਦੋਂ ਕੋਈ ਤੁਹਾਡੀ ਜ਼ਿੰਦਗੀ 'ਚ ਆਉਂਦਾ ਹੈ
ਤੁਹਾਨੂੰ ਜੀਵਨ ਦੇ ਵਿੱਚ ਕੋਈ ਸਾਥ ਮਿਲਦਾ ਹੈ ਤੇ ਉਹ ਜਿਹੜਾ ਪਿਆ ਬੀਜ ਹੈ ਉਹ ਪੁੰਗਰ ਪੈਂਦਾ, ਉਹ ਜਰਮੀਨੇਟ ਕਰਦਾ। ਪੂਰਬ ਕਰਮ ਅੰਕਰ, ਜਬ ਅੰਕਰ ਜਰਮੀਨੇਸ਼ਨ ਨੂੰ ਕਹਿੰਦੇ ਨੇ, ਉਦੋਂ ਹੀ ਤੁਹਾਡੀ ਜ਼ਿੰਦਗੀ 'ਚ ਕੋਈ ਰਸਕ ਇਨਸਾਨ, ਕੋਈ ਵੈਰਾਗੀ, ਕੋਈ ਰੱਬ ਦਾ ਪਿਆਰਾ ਜਿਹੜਾ ਉਹ ਆਉਂਦਾ। ਔਰ ਅਸੀਂ ਵੀਰ ਗੋਵਿੰਦਰ ਸਿੰਘ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਉਸ ਟੌਪਿਕ ਤੇ ਜਾਈਏ ਜਿਹੜਾ ਸਾਡੇ ਲਈ ਵਿਕਟਰੀ ਡੇ ਵਾਂਗ ਹੈ, ਕਿਉਂਕਿ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਇੱਕ ਸੈਗਮੈਂਟ ਐਕਸਕਲੂਸਿਵ ਅਸੀਂ ਫਰਾਈਡੇ ਕੀਤਾ ਸੀ ਜਿਹਦੇ 'ਚ ਅਸੀਂ ਦੱਸਿਆ ਸੀ ਕਿ ਕਿਵੇਂ ਟਰਾਂਸਨੈਸ਼ਨਲ ਬਿੱਲ SB 509 ਜਿਹੜਾ ਬੀਬੀ ਡਾਕਟਰ ਜਸਮੀਤ ਬੈਂਸ ਔਰ ਉਹਨਾਂ ਦੀ ਸਾਥੀ ਸੈਨੇਟਰ ਡਾਕਟਰ ਐਨਾ ਨਹੀਂ, ਮਿਸ ਐਨਾ, ਉਹਨਾਂ ਵੱਲੋਂ ਪੇਸ਼ ਕੀਤਾ ਜਾਣਾ ਵੀ ਉਸ ਦਾ ਵਿਰੋਧ ਕਿਸ ਲੈਵਲ ਤੇ ਹੋ ਰਿਹਾ ਹੈ, ਕਿਵੇਂ ਹਿੰਦੂ ਫਾਊਂਡੇਸ਼ਨ ਔਰ ਉਹਨਾਂ ਦੀਆਂ ਹੋਰ 2 ਦਰਜਨ ਤੋਂ ਜ਼ਿਆਦਾ ਹਿੰਦੂਤਵੀ ਆਰਗੇਨਾਈਜੇਸ਼ਨਸ ਨੇ ਕਿਵੇਂ ਵਿਰੋਧ ਲਾਈਨ ਲਈ ਹੈ। ਪਰ ਉਸ ਦੀ ਗੱਲ ਕਰਨ ਤੋਂ ਪਹਿਲਾਂ ਸਾਡੇ ਤੱਕ ਜਿਹੜੀ ਜਾਣਕਾਰੀ ਸਾਡੇ ਵੀਰ ਮਨਵੀਰ ਸਿੰਘ ਮੌਂਟਰੀਆਲ ਉਹਨਾਂ ਵੱਲੋਂ ਪਹੁੰਚਾਈ ਗਈ ਹੈ, 2 ਅਨਾਉਂਸਮੈਂਟਸ ਨੇ ਜਿਹੜੀਆਂ ਅਸੀਂ ਸਾਂਝੀਆਂ ਕਰਨਾ ਚਾਹੁੰਦੇ। ਇੱਕ ਤਾਂ ਜਿਹੜੀ 1984 ਦੇ ਸਾਡੇ ਜਿਹੜੀ ਟੋਟਲ ਵਾਰ ਭਾਰਤੀ ਸਟੇਟ ਨੇ ਸਾਡੇ ਤੇ ਥੋਪੀ ਔਰ ਉਹਦਾ ਸਿੰਘਾਂ ਨੇ ਕਿਵੇਂ ਮੂੰਹ ਤੋੜਵਾਂ ਜਵਾਬ ਦਿੱਤਾ ਜਦੋਂ ਅਸੀਂ ਸੰਤ ਜਰਨੈਲ ਸਿੰਘ ਪਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਦਰਜਨਾਂ ਸਾਥੀ ਸਿੰਘਾਂ ਦੀ ਕੁਰਬਾਨੀ ਦਾ, ਬਹਾਦਰੀ ਦਾ, ਐਂਡ ਜਿਹਨੂੰ ਦੁਸ਼ਮਣ ਦੇ ਜਰਨੈਲ ਨੇ ਕਿਹਾ ਕਿ ਗਿਵਿੰਗ ਦਾ ਐਡਵਰਸਰੀ ਹਿਜ਼ ਡਿਊ, ਦੇ ਫਾਟ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ, ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਲੜੇ। ਉਸ ਘਟਨਾਕ੍ਰਮ ਤੇ ਬੇਸਡ ਫਿਲਮ ਬੈਟਲ ਆਫ ਅੰਮ੍ਰਿਤਸਰ ਇਹ ਜਿਹੜੀ ਹੈ ਸਕਰੀਨ ਕੀਤੀ ਜਾਣੀ ਹੈ ਮੈਗਿਲ ਯੂਨੀਵਰਸਿਟੀ ਮੌਂਟਰੀਆਲ ਦੇ ਵਿੱਚ ਮੰਡੇ April 7th 5:30 ਵਜੇ ਸ਼ਾਮ ਨੂੰ। ਸੋ ਜ਼ਾਹਰ ਹੈ ਕਿ ਵਰਕਿੰਗ ਡੇ ਇਸ ਲਈ ਰੱਖਿਆ ਵੀ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਲਈ ਵੀ ਇਸ ਦਾ ਲਾਹਾ ਹੋਏ ਔਰ ਅਸੀਂ ਇਹ ਅਪੀਲ ਵੀ ਕਰਾਂਗੇ। ਔਰ ਇਹ ਰੂਮ ਨੰਬਰ 232 ਲੀਕੌਕ, ਦਰਸ਼ਕ ਸਕਰੀਨ ਦੇ ਉੱਤੇ ਵੀ ਦੇਖ ਸਕਦੇ ਨੇ। ਔਰ ਇਹ ਜਿਹੜਾ ਦੇਖੋ, ਇਹ ਜਦੋਂ ਵੀ ਕੋਈ ਘੱਲੂਘਾਰੇ ਵਾਪਰਦੇ ਨੇ, ਜੈਨੋਸਾਈਡਸ, ਕੋਈ ਹੋਰ ਟ੍ਰੈਜਡੀਜ਼ ਜਾਂ ਦੂਸਰੀਆਂ, ਉਹਨਾਂ ਦਾ ਪ੍ਰਗਟਾਵਾ ਬਹੁਤ ਦੇਰ ਤੱਕ ਫੈਕਟ ਦਬੇ ਰਹਿੰਦੇ ਨੇ ਕਿਉਂਕਿ ਦੁਸ਼ਮਣ ਦਾ ਵਰਜਨ ਜਾਂ ਦੁਸ਼ਮਣ ਦਾ ਨੈਰੇਟਿਵ ਚੱਲਦਾ ਹੈ। ਹੌਲੀ ਜਿਹੜੀ ਪੀੜਤ ਧਿਰ ਹੁੰਦੀ ਹੈ ਜਾਂ ਜਿਸ ਨੂੰ ਕੰਧ ਨਾਲ ਲਾਇਆ ਹੁੰਦਾ ਹੈ, ਉਹ ਵੀ ਆਪਣੇ ਫੈਕਟ ਇੱਧਰੋਂ ਉੱਧਰੋਂ ਇਕੱਠੇ ਕਰਕੇ ਇੱਕ ਆਪਣਾ ਨੈਰੇਟਿਵ ਦੇਣ ਦੀ ਕੋਸ਼ਿਸ਼ ਕਰਦੇ ਨੇ। ਹਾਲਾਂ ਬਹੁਤ ਵਾਰ ਡੋਮੀਨੇਟ ਧਿਰ ਦਾ ਨੈਰੇਟਿਵ ਵਿਕ ਚੁੱਕਿਆ ਹੁੰਦਾ, ਲੇਕਿਨ ਜਦੋਂ ਉਹਦੇ ਸਾਹਮਣੇ ਇੱਕ ਸੱਚਾ ਨੈਰੇਟਿਵ ਵੀ ਆਉਂਦਾ ਔਰ ਜ਼ਾਹਰ ਹੈ ਸੱਚ ਦਾ ਆਪਣਾ ਭਾਰ ਹੁੰਦਾ ਹੈ ਔਰ ਉਹ ਫਿਰ ਅਗਲੀਆਂ ਜਨਰੇਸ਼ਨਾਂ ਨੂੰ ਸੇਧ ਦਿੰਦਾ। ਔਰ ਮੈਂ ਫਿਰ ਦੱਸਦੇ ਹਾਂ ਕਿ ਵੀ ਇਹ ਸਪੈਸ਼ਲ ਸਕਰੀਨਿੰਗ ਹੈ ਬੈਟਲ ਆਫ ਅੰਮ੍ਰਿਤਸਰ 1984 ਡਾਕੂਮੈਂਟਰੀ ਦੀ ਔਰ ਇਹ ਮੰਡੇ April 7th 5:30 ਵਜੇ ਰੂਮ 232 ਲੀਕੌਕ ਮੈਗਿਲ ਯੂਨੀਵਰਸਿਟੀ ਮੌਂਟਰੀਆਲ ਦੇ ਵਿੱਚ ਸਕਰੀਨ ਕੀਤੀ ਜਾਣੀ ਹੈ। ਦੂਸਰੀ ਜਿਹੜੀ ਕਿ ਮੈਂ ਸਮਝਦਾ ਵੀ ਖੁਸ਼ੀ ਵਾਲੀ ਗੱਲ ਹੈ ਕਿ ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਕਰਦੇ ਹਾਂ ਤੇ ਆਟੋਮੈਟਿਕਲੀ ਲਫ਼ਜ਼ ਮਨੁੱਖੀ ਅਧਿਕਾਰਾਂ ਦਾ ਮਸੀਹਾ ਜਾਂ ਮਨੁੱਖੀ ਹੱਕਾਂ ਦਾ ਮਸੀਹਾ ਔਰ ਇੱਕ ਉਹ ਬਹਾਦਰ ਯੋਧਾ ਜਿਹਨੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ, ਇਹ ਜ਼ਿਕਰ ਕਰਦੇ ਹਾਂ। ਔਰ ਉਹਨਾਂ ਦੀ ਲੈਗੇਸੀ, ਉਹਨਾਂ ਦਾ ਕੰਮ ਤਾਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਪ੍ਰੇਰਨਾ ਦਿੰਦਾ ਰਹੇਗਾ, ਅਗਲੀਆਂ ਜਨਰੇਸ਼ਨਾਂ ਨੂੰ ਵੀ ਦੇਵੇਗਾ। ਸਾਡੀ ਜਨਰੇਸ਼ਨ ਨੂੰ ਵੀ ਉਹਨਾਂ ਨੇ ਪ੍ਰੇਰਿਤ ਕੀਤਾ ਔਰ ਹਮੇਸ਼ਾ ਜਿਹੜੇ ਇਸ ਕਿਸਮ ਦੇ ਯੋਧੇ ਹੁੰਦੇ ਨੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਹੈ ਉਹ ਕੋਈ ਨਾ ਕੋਈ ਮੈਮੋਰੀਅਲ, ਪਾਰਕ, ਯੂਨੀਵਰਸਿਟੀਜ਼ ਦੇ ਵਿੱਚ ਲਾਇਬ੍ਰੇਰੀਜ਼, ਕੋਈ ਹਾਲਸ ਦੇ ਨਾਂ ਰੱਖੇ ਜਾਂਦੇ ਨੇ। ਔਰ ਆਲਰੇਡੀ ਸਰ ਜਸਵੰਤ ਸਿੰਘ ਖਾਲੜਾ ਦੀ ਯਾਦ 'ਚ ਫਰੈਜ਼ਨੋ ਦੇ ਵਿੱਚ ਫਰੈਜ਼ਨੋ ਕੌਂਸਲ ਦੇ ਵੱਲੋਂ ਪਾਸ ਮਤੇ ਰਾਹੀਂ ਇੱਕ ਪਾਰਕ ਸਥਾਪਿਤ ਕੀਤਾ ਹੋਇਆ ਔਰ ਇਹ ਜਿਹੜੀ ਖਬਰ ਹੈ ਇਸ ਦਾ ਸੰਬੰਧ ਵੀ ਉਹਨਾਂ ਦੀ ਯਾਦ ਦੇ ਵਿੱਚ ਖਾਲਸਾ ਸਕੂਲ ਜਿਹੜਾ 50 ਕੁਈਨ ਸਟਰੀਟ ਵੈਸਟ ਬਰੈਂਪਟਨ ਦੇ ਵਿੱਚ ਉਹਨਾਂ ਨੇ ਸੈਲੀਬ੍ਰੇਸ਼ਨ ਰੱਖੀ ਹੈ ਇਸ ਦੇ ਉੱਤੇ। ਔਰ ਇਸ ਸਕੂਲ ਦਾ ਨਾਮ ਹੋਏਗਾ, ਦਰਸ਼ਕ ਦੇਖ ਵੀ ਸਕਦੇ ਨੇ ਸਕਰੀਨ ਤੇ, ਜਸਵੰਤ ਸਿੰਘ ਖਾਲੜਾ ਖਾਲਸਾ ਸਕੂਲ। ਔਰ ਜ਼ਾਹਰ ਹੈ ਕਿ ਵੀ ਜਦੋਂ ਜਿਹਦਾ ਨਾਂ ਹੀ ਜਸਵੰਤ ਸਿੰਘ ਖਾਲੜਾ ਖਾਲਸਾ ਸਕੂਲ ਹੋਏਗਾ, ਉਹਨਾਂ ਬੱਚਿਆਂ ਨੂੰ ਮਹਿਜ਼ ਉਵੇਂ ਹੀ ਜਿਹੜੀ ਇੱਕ ਬੀਤੇ ਦਾ ਇਤਿਹਾਸ ਪੜ੍ਹਾਉਣ ਦੀ ਕਹਾਣੀ ਨਹੀਂ ਹੈ ਜਿਹੜੇ ਬਹੁਤ ਸਾਰੇ
ਸਾਡੇ ਜਿਹੜੇ ਨੇ ਕੈਂਪਾਂ ਦੇ ਵਿੱਚ ਵੀ ਹੁੰਦਾ, ਜਿਹੜੇ ਸਰਕਾਰ ਪੱਖੀ ਨੇ ਉਹ ਆਪਣਾ ਸਾਰਾ ਇਤਿਹਾਸ ਆ ਕੇ ਜੂਨ 84 ਤੇ ਮੁਕਾ ਦਿੰਦੇ ਨੇ। ਪਰ ਇਹ ਤਾਂ ਇਹਨਾਂ ਦੀ ਸ਼ਹਾਦਤ 6 ਸਤੰਬਰ 1995 ਨੂੰ ਹੁੰਦੀ ਹੈ। ਕੰਮ ਤਾਂ ਸਾਰਾ ਇਸ ਦਹਾਕੇ ਦਾ ਹੀ ਹੈ, 84 ਤੋਂ 95 ਤੱਕ। ਸੋ ਇਹ ਬੱਚਿਆਂ ਦੇ ਲਈ ਵੀ ਜਿਹੜਾ ਹੈ ਇਹ ਇੱਕ ਵੱਡੀ ਮੋਟੀਵੇਸ਼ਨ ਹੋਏਗਾ। ਔਰ ਉਹਨਾਂ ਦੀ ਇਸ ਮੌਕੇ ਦੇ ਉੱਤੇ ਜਿਹੜੇ ਖਾਸ ਗੈਸਟ ਆਫ ਆਨਰ ਨੇ ਜਸਵੰਤ ਸਿੰਘ ਖਾਲੜਾ ਦੇ ਭਰਾ ਤਾਂ ਅਮਰਜੀਤ ਸਿੰਘ ਖਾਲੜਾ ਜਿਹੜੇ UK ਬੇਸਡ ਨੇ। ਮੈਨੂੰ ਵੀ ਉਹਨਾਂ ਨਾਲ ਮਿਲਣ ਦਾ ਇਤਫਾਕ ਹੋਇਆ ਜਦੋਂ 2-3 ਸਾਲ ਪਹਿਲਾਂ ਸੈਨ ਫਰਾਂਸਿਸਕੋ ਦੇ ਫਰੀडम ਮਾਰਚ ਦੇ ਉੱਤੇ ਉਹਨਾਂ ਨੂੰ ਇਨਵਾਈਟ ਕੀਤਾ ਹੋਇਆ ਸੀ। ਬਿਲਕੁਲ। ਸੋ ਇਹ 4 ਅਪ੍ਰੈਲ ਨੂੰ ਫਰਾਈਡੇ 3 ਵਜੇ ਇਹ ਜਿਹੜੀ ਹੈ ਸੈਰੇਮਨੀ ਹੈ, ਜਿਹਨੂੰ ਜਸਵੰਤ ਸਿੰਘ ਖਾਲੜਾ ਖਾਲਸਾ ਸਕੂਲ ਕੰਬਾਈਨਸ academic excellence with Sikh values, offering an environment where students thrive in both their studies and spiritual growth. ਸੋ ਜ਼ਾਹਰ ਹੈ ਕਿ ਵੀ ਸਪਿਰਿਚੁਅਲ ਜਦੋਂ ਅਸੀਂ ਕਹਿੰਦੇ ਹਾਂ ਤਾਂ ਇਹਦਾ ਮਤਲਬ ਸਿੱਖੀ ਦੇ ਵਿੱਚ ਮੀਰੀ ਪੀਰੀ ਹੁੰਦਾ ਹੈ। ਬਿਲਕੁਲ। ਇਸ ਦਾ ਮਤਲਬ ਮਾੜਾ ਫੇਰਨਾ ਨਹੀਂ ਹੁੰਦਾ। ਇੱਕ ਹੱਥ ਮਾੜਾ ਹੈ, ਇੱਕ ਹੱਥ ਕਿਰਪਾਨ ਹੈ, ਔਰ ਉਹ ਮੀਰੀ ਪੀਰੀ ਦੇ 2 ਨਿਸ਼ਾਨ ਅਕਾਲ ਤਖਤ ਹਰਮੰਦਰ ਇਹ ਸਾਨੂੰ ਯਾਦ ਦਹਾਨੀ ਵੀ ਕਰਵਾਉਂਦੇ ਨੇ ਕਿ ਮੀਰੀ ਔਰ ਪੀਰੀ ਇਹ ਇਨਸੈਪਰੇਬਲ ਪਾਰਟ ਨੇ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਦੋਨਾਂ ਹੀ, ਜਿਵੇਂ ਅਸੀਂ ਜਿਹੜੀ ਡਾਕੂਮੈਂਟਰੀ ਸਕਰੀਨ ਹੋਣੀ ਹੈ ਉਸ ਦੇ ਵਿੱਚ ਵੀ ਜਿਹੜੇ ਮੌਂਟਰੀਆਲ ਔਰ ਨੇੜੇ ਸਾਡੀਆਂ ਸਿੱਖ ਸੰਗਤਾਂ ਇਸ ਪ੍ਰੋਗਰਾਮ ਨੂੰ ਸੁਣਦੀਆਂ ਨੇ ਉਹਦੇ 'ਤੇ ਪਹੁੰਚਣ। ਔਰ ਇਹ April 4 ਫਰਾਈਡੇ ਜਿਹੜਾ ਇਹ ਕੁਈਨ ਸਟਰੀਟ ਵੈਸਟ ਬਰੈਂਪਟਨ ਜਿਹੜਾ ਉਸ ਦੇ ਵਿੱਚ ਸ਼ਮੂਲੀਅਤ ਕਰਨ। ਬਿਲਕੁਲ। ਹੁਣ ਅਸੀਂ ਅਸਲੀ ਮੁੱਦੇ ਵੱਲ ਆਉਂਦੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਕੱਲ੍ਹ ਵੀ ਇਹ ਗੱਲ ਕਰ ਰਹੇ ਸੀ ਕਿ ਵੀ ਕਿੰਨਾ ਜ਼ੋਰ ਲੱਗਾ ਹੋਇਆ ਹੈ ਹਿੰਦੂ ਤਵੀਆਂ ਦਾ ਵਿਰੋਧ ਕਰਨ ਦੇ ਵਿੱਚ। ਔਰ ਮੇਰੇ ਮਾਈਂਡ 'ਚ ਇੱਕ ਡਾਕਟਰ ਅੰਬੇਦਕਰ ਦੀ ਕੋਟ ਕਿਤੇ ਉਸਨੇ ਕਹੀ ਕਿ ਜਦੋਂ ਬਹੁ ਗਿਣਤੀ ਦੇ ਲੋਕ ਦੁਖੀ ਹੋਣ ਤਾਂ ਸਮਝੋ ਘੱਟ ਗਿਣਤੀਆਂ ਦਾ ਭਲਾ ਹੋ ਰਿਹਾ, ਤੇ ਜਦੋਂ ਇਹ ਖੁਸ਼ ਹੋਣ ਸਮਝੋ ਬੇੜਾ ਗਰਕ ਹੋ ਰਿਹਾ। ਔਰ ਇਹ ਵੈਸੇ ਤਾਂ ਸਿੰਪਲ ਫਾਰਮੂਲਾ ਹੀ ਹੈ। ਹੁਣ ਜਦੋਂ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਅਮਰੀਕਾ ਦੇ ਵਿੱਚ ਡਿਫਰੈਂਟ ਲੈਵਲਸ ਦੇ ਉੱਤੇ ਡਿਸਕਸ ਹੋ ਰਿਹਾ ਆਲਰੇਡੀ। ਨਿਊਯਾਰਕ ਕੋਰਟ ਕੇਸ ਹੈ ਨਿਖਿਲ ਗੁਪਤਾ, ਜਿਹਨੂੰ 1 ਸਾਲ ਦੀ ਐਫਰਟ ਤੋਂ ਬਾਅਦ ਐਕਸਟ੍ਰਾਡਾਈਟ ਕਰਕੇ ਅਮਰੀਕਾ ਲਿਆਂਦਾ ਗਿਆ। ਟਰਾਇਲ ਜਿਹੜਾ ਹੈ ਉਹ 3 ਨਵੰਬਰ ਤੋਂ ਸ਼ੁਰੂ ਹੋਣ ਜਾ ਰਿਹਾ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਵੀ ਇਸ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ US ਹਾਊਸ ਔਰ ਸੈਨੇਟ ਦੇ ਵਿੱਚ ਵੀ ਜਿਹੜੇ ਨੇ ਬਿੱਲ ਪਏ ਹੋਏ ਨੇ ਔਰ ਉਹਨਾਂ ਦੇ ਉੱਤੇ ਚਰਚਾ ਚੱਲਣੀ ਹੈ ਜਦੋਂ ਅੱਗੋਂ ਕਾਂਗਰਸ ਔਰ ਸੈਨੇਟ ਦੇ ਸੈਸ਼ਨ ਚੱਲਣੇ ਨੇ। ਫਿਰ ਅਸੀਂ ਦੇਖਦੇ ਹਾਂ ਵੀ ਸਿੱਖ ਜਥੇਬੰਦੀਆਂ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ, ਕਿਉਂਕਿ ਜਿਸ ਕਿਸਮ ਦਾ ਮਾਹੌਲ ਬਣਿਆ ਸੀ ਉਹਦੇ 'ਚ ਪਿਛਲੇ ਬਾਈਡਨ ਐਡਮਿਨਿਸਟ੍ਰੇਸ਼ਨ ਵੇਲੇ FBI, ਹੋਮਲੈਂਡ ਸਿਕਿਉਰਿਟੀ, ਜਸਟਿਸ ਡਿਪਾਰਟਮੈਂਟ ਇਹਨਾਂ ਸਾਰਿਆਂ ਨੇ ਅੱਡ-ਅੱਡ ਸਿੱਖ ਜਥੇਬੰਦੀਆਂ ਦੇ ਰਿਪਰੈਜ਼ੈਂਟੇਟਿਵਸ ਨੂੰ ਵੀ ਐਨਗੇਜ ਕੀਤਾ ਸੀ। ਫਿਰ ਜਿਸ ਗੱਲ ਨੇ ਇਹਨਾਂ ਨੂੰ ਕਾਫੀ ਤਕਲੀਫ ਦਿੱਤੀ ਸੀ ਕਿ ਮੋਦੀ ਦੀ ਵਿਜ਼ਿਟ ਤੋਂ ਪਹਿਲਾਂ ਜਿਹੜੀ ਉਹਦੀ ਲਾਸਟ ਵਿਜ਼ਿਟ ਸੀ ਅਮਰੀਕਾ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਮੌਕੇ ਦੀ, ਉਸ ਤੋਂ ਪਹਿਲਾਂ ਵਾਈਟ ਹਾਊਸ ਨੇ ਸਿੱਖ ਨੁਮਾਇੰਦਿਆਂ ਨਾਲ ਕਲੋਜ਼ ਡੋਰ ਮੀਟਿੰਗ ਵੀ ਕੀਤੀ ਸੀ ਐਸ਼ੋਰ ਕਰਨ ਲਈ ਕਿ ਐਜ਼ ਅਮਰੀਕਨ ਸਿਟੀਜ਼ਨਸ ਤੁਹਾਡੀ ਸੇਫਟੀ ਸਿਕਿਉਰਿਟੀ ਜਿਹੜੀ ਹੈ ਉਹ ਸਾਡਾ ਕੰਸਰਨ ਹੈ। ਸੋ ਇਹਨਾਂ ਸਾਰੀਆਂ ਡਿਵੈਲਪਮੈਂਟ ਦੇ ਮੱਦੇ ਨਜ਼ਰ ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਇੱਕ ਕਾਫੀ ਪੋਜ਼ਿਟਿਵ ਐਫਰਟ ਕੀਤਾ ਗਿਆ ਹੈ। ਸਾਡੇ ਬੀਬੀ ਆਪਣੀ ਬੱਚੀ ਹੈ, ਕਿਉਂਕਿ ਮੈਂ ਇਹਨਾਂ ਦੇ ਪਿਤਾ ਜੀ ਭਾਈ ਰੇਸ਼ਮ ਸਿੰਘ ਹੋਰਾਂ ਦੇ ਨਾਲ ਬੇਕਰਸਫੀਲਡ ਇੱਕ ਰੇਡੀਓ ਟਾਕ ਸ਼ੋਅ ਕਰਦਾ ਹੁੰਦਾ ਸੀ, ਸ਼ਾਇਦ ਸਰ ਦਵਿੰਦਰ ਸਿੰਘ ਨਾਂ ਹੈ, ਤੇ ਬਹੁਤ ਛੋਟੇ ਸੀ ਨਾ। ਸੋ ਇਹ ਜਦੋਂ ਅਸੀਂ ਫੈਮਿਲੀ ਦੇ ਵਿੱਚ ਹੋਈ ਟ੍ਰੇਨਿੰਗ ਦੀ ਗੱਲ ਕਰਦੇ ਹਾਂ ਕਿ ਭਾਈ ਕਿਵੇਂ ਜਿਹੜਾ ਹੈ ਉਹ ਇੱਕ ਤੋਂ ਬਾਅਦ ਇੱਕ ਜੇ ਉਹੀ ਬੱਚੇ ਬੱਚੀਆਂ ਇਸ ਪਾਸੇ ਵੱਲ ਤੁਰਦੇ ਨੇ ਜਿਨ੍ਹਾਂ ਨੂੰ ਘਰੋਂ ਉਹਨਾਂ ਦੀ ਇਸ ਦੇ ਉੱਤੇ ਟ੍ਰੇਨਿੰਗ ਹੋਈ ਹੁੰਦੀ ਹੈ। ਸੋ ਇਹ ਫੁੱਲ ਫਲੈਜਡ ਡਾਕਟਰ ਨੇ, ਮੈਡੀਕਲ ਫੀਲਡ 'ਚੋਂ ਪੋਲੀਟਿਕਸ ਵੱਲ ਮੁੜੇ ਔਰ ਇਹਨਾਂ ਨੇ ਇਸ ਵਾਰ ਵੀ ਬੜੀ ਥੰਪਿੰਗ ਮੈਜੋਰਿਟੀ ਦੇ ਨਾਲ ਅਸੈਂਬਲੀ ਸੀਟ ਜਿੱਤੀ। ਬੇਕਰਸਫੀਲਡ ਤੋਂ ਨੂੰ ਰਿਪਰੈਜ਼ੈਂਟ ਕਰਦੇ ਨੇ ਕੈਲੀਫੋਰਨੀਆ ਅਸੈਂਬਲੀ 'ਚ। ਔਰ ਹੁਣ ਉਹਨਾਂ ਨੇ ਜਦੋਂ ਪਹਿਲਾਂ ਹੀ ਉਹਨਾਂ ਦੀ ਟਰਮ ਦੇ ਵੇਲੇ ਵੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਇੱਕ ਬਿੱਲ ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਲਿਆਂਦਾ ਸੀ। ਹਾਲਾਂਕਿ ਜਿਵੇਂ ਅਸੀਂ ਕਿਹਾ, ਕਿਉਂਕਿ ਟਰਾਂਸਨੈਸ਼ਨਲ ਰਿਪਰੈਸ਼ਨ
ਫੈਡਰਲ ਸਬਜੈਕਟ ਹੈ। ਸੋ ਅਲਟੀਮੇਟ ਇਸ ਦੇ ਉੱਤੇ ਪ੍ਰੋਸੀਕਿਊਸ਼ਨ, ਮੇਸ਼ਰਸ, ਪ੍ਰੋਟੈਕਸ਼ਨਸ ਜਾਂ ਜਿਹੜੇ ਮੁਲਕ ਇਹ ਕਰਦੇ ਨੇ ਉਹਨਾਂ ਤੇ ਸੈਂਕਸ਼ਨਸ, ਇਹ ਫੈਡਰਲ ਲੈਵਲ ਤੇ ਹੋਏਗਾ, US ਕਾਂਗਰਸ, US ਸੈਨੇਟ ਦਾ ਹੀ ਹੋਏਗਾ। ਲੇਕਿਨ ਕਿਉਂਕਿ ਜੋ ਘਟਨਾਕ੍ਰਮ ਨਿਊਯਾਰਕ 'ਚ ਹੋਇਆ ਉਸ ਤੋਂ ਬਾਅਦ ਜਿਹੜਾ ਉਹ ਕੈਲੀਫੋਰਨੀਆ ਟਾਰਗੇਟ ਦੇ ਉੱਤੇ ਸੀ, ਔਰ ਜਦੋਂ ਅਸੀਂ ਕੁਝ ਦਿਨ ਪਹਿਲਾਂ ਇਹ ਡਿਸਕਸ ਵੀ ਕੀਤਾ ਕਿ ਕਿਵੇਂ ਇੱਕ ਇੰਡੀਅਨ ਏਜੰਸੀਆਂ ਦਾ ਪਾਲਤੂ ਜਿਹੜਾ ਗੁੰਡਾ ਗੁਰਦੇਵ ਸਿੰਘ ਨਾਂ ਦਾ, ਜਿਸ ਨੂੰ ਪੰਜਾਬ ਪੁਲਿਸ ਰਾਹੀਂ ਆਪਰੇਟ ਤਾਂ ਸੈਂਟਰਲ ਏਜੰਸੀਆਂ ਕਰਦੀਆਂ ਨੇ, ਹਾਲਾਂ ਕੁਝ ਟਾਕ ਸ਼ੋਜ਼ ਦੇ ਵਿੱਚ ਜਦੋਂ ਕੱਲਾ ਪੰਜਾਬ ਪੁਲਿਸ ਦਾ ਮੈਨੂੰ ਇਹ ਹੁੰਦਾ ਕਿ ਵੀ ਇਹ ਤਾਂ ਜਿਹੜੇ ਨੇ ਸਾਰੇ ਮਰਸਨਰੀ ਨੇ, ਕਿਉਂਕਿ ਪੰਜਾਬ ਦਾ ਚੀਫ ਮਿਨਿਸਟਰ ਵੀ ਉਹਨਾਂ ਦਾ ਸੂਬੇਦਾਰ ਹੈ। ਸੋ ਸਾਨੂੰ ਫੋਕਸ ਇੰਡੀਆ 'ਤੇ ਹੀ ਰੱਖਣਾ ਚਾਹੀਦਾ। ਇੰਡੀਅਨ ਏਜੰਸੀ ਰਾਹ ਦੀ ਖੇਡ ਹੈ, ਇਹਨਾਂ ਦਾ ਸਪਾਈ ਮਾਸਟਰ ਅਜੀਤ ਡੋਵਾਲ ਇਹ ਸਾਰੀ ਗੰਦੀ ਖੇਡ ਨੂੰ ਖੇਡਦਾ। ਸੋ ਕੈਲੀਫੋਰਨੀਆ ਸੈਕੰਡ ਹੱਬ ਬਣ ਗਿਆ ਸੀ, ਉਹਦਾ ਪ੍ਰਭਾਵ ਅਸੀਂ ਸੈਕਰਾਮੈਂਟੋ ਨਗਰ ਕੀਰਤਨ ਦੇ ਮੌਕੇ ਚੱਲੀ ਗੋਲੀ ਤੇ ਦੇਖਿਆ। ਸਟਾਕਟਨ 2 ਸਾਲ ਪਹਿਲਾਂ ਸਟਾਕਟਨ ਦੇ ਨਗਰ ਕੀਰਤਨ ਤੋਂ ਠੀਕ ਪਹਿਲਾਂ ਜਿਵੇਂ ਜਿਹੜਾ ਉਹ ਗੈਂਗਸਟਰ ਚੱਕੇ ਉਹਨਾਂ ਨੇ FBI ਨੇ ਔਰ ਮੇਕ ਸ਼ੋਰ ਕੀਤਾ। ਪਿਛਲੀ ਵਾਰ ਵੀ ਬੜੀ ਹੈਵੀ ਪ੍ਰੈਜ਼ੈਂਸ ਸੀ ਉਹਨਾਂ ਦੀ ਨਗਰ ਕੀਰਤਨ ਦੇ ਮੌਕੇ। ਹੁਣ ਇਸ ਦੇ ਚੱਲਦਿਆਂ ਇਹ ਬੜਾ ਜ਼ਰੂਰੀ ਸੀ ਕਿ ਕੈਲੀਫੋਰਨੀਆ ਦੀਆਂ ਜਿਹੜੀਆਂ ਲਾ ਐਨਫੋਰਸਮੈਂਟ ਜਿਹੜੇ ਏਜੰਸੀਜ਼ ਨੇ ਜਾਂ ਉਹਨਾਂ ਦੇ ਜਿਹੜੇ ਡਿਪਾਰਟਮੈਂਟ ਨੇ, ਕਿਉਂਕਿ ਉਹ ਆਮ ਕ੍ਰਾਈਮ ਦੇ ਲਈ ਤਾਂ ਉਹਨਾਂ ਦੀ ਟ੍ਰੇਨਿੰਗ ਹੈ ਕਿ ਵੀ ਉਹਨਾਂ ਨੇ ਕਿਵੇਂ ਕਰਨਾ ਹੈ, ਉਹਨਾਂ ਦੀ ਪ੍ਰੋਪਰ ਉਸ 'ਚੋਂ ਗੁਜ਼ਰਦੇ ਨੇ। ਲੇਕਿਨ ਅਮਰੀਕਾ ਦੀ ਧਰਤੀ 'ਤੇ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਹੈ ਇਹ ਇੱਕ ਰਿਲੇਟਿਵਲੀ ਨਵਾਂ ਫਿਨੋਮੀਨਾ। ਇਹ ਨਹੀਂ ਹੈ ਵੀ ਪਹਿਲਾਂ ਹੋਇਆ ਨਹੀਂ, ਜਿਵੇਂ ਚਾਈਨਾ ਦੇ ਹਵਾਲੇ ਨਾਲ, ਈਰਾਨ ਦੇ ਹਵਾਲੇ ਨਾਲ, ਪਰ ਉਹ ਬੜਾ ਰੇਅਰ। ਇਸ ਕਿਸਮ ਦਾ ਆਰਗੇਨਾਈਜ਼ਡ ਕ੍ਰਿਮੀਨਲ ਗੈਂਗਸ ਨੂੰ ਇੱਥੇ ਸੱਦ ਕੇ ਇਹ ਕਰਵਾਉਣ ਦੀ ਲਾਈਨ ਇੰਡੀਆ ਨੇ ਸ਼ੁਰੂ ਕੀਤੀ ਔਰ ਜ਼ਾਹਰ ਹੈ ਕਿ ਇੱਥੇ ਉਹਨਾਂ ਉਹ ਡੈਮੇਜ ਨਹੀਂ ਕਰ ਸਕੇ, ਫੜੇ ਗਏ। ਸੋ ਇਹ ਬਿੱਲ ਜਿਹੜਾ ਉਹਨਾਂ ਨੇ ਲਿਆਂਦਾ ਸੀ ਕਿ ਵੀ ਇਸ ਮੁੱਦੇ ਦੇ ਉੱਤੇ ਫੰਡਸ ਰੱਖੇ ਜਾਣ, ਜਿਹੜੇ ਲਾ ਐਨਫੋਰਸਮੈਂਟ ਪਰਸਨਲ ਨੇ ਉਹਨਾਂ ਦੀ ਟ੍ਰੇਨਿੰਗ ਹੋਏ ਤਾਂ ਕਿ ਉਹ ਅਰਲੀ ਸਟੇਜਸ ਤੇ ਡਿਟੈਕਟ ਕਰ ਲੈਣ ਕਿ ਕੀ ਹੋਣ ਜਾ ਰਿਹਾ। ਸੋ ਇਹ ਮੁੱਢਲੇ ਤੌਰ ਦੇ ਉੱਤੇ ਪਾਸ ਵੀ ਹੋਇਆ, ਲੇਕਿਨ ਜ਼ਾਹਰ ਹੈ ਕਿ ਵੀ ਜਿਹੜੇ ਟਰਾਂਸਨੈਸ਼ਨਲ ਰਿਪਰੈਸ਼ਨ ਕਰਾਉਣ ਵਾਲੀਆਂ ਇੰਡੀਅਨ ਏਜੰਸੀਜ਼ ਨੇ ਉਹਨਾਂ ਨੇ ਇੱਥੇ ਆਪਣੇ ਫਰੰਟ ਖੜੇ ਕੀਤੇ ਹੋਏ ਨੇ। RSS ਯੂਨੀਵਰਸਿਟੀਆਂ ਦੇ ਵਿੱਚ ਹਿੰਦੂ ਤਵੀਆਂ ਨੇ ਚੇਅਰਸ ਬਣਾਈਆਂ ਹੋਈਆਂ। ਸੋ ਉਸ ਮੂਵ ਨੂੰ ਅਨਚੈਲੰਜ ਕਿਵੇਂ ਜਾਣ ਦਿੰਦੇ, ਉਹਨਾਂ ਨੇ ਉਸ ਨੂੰ ਐਪਰੋਪ੍ਰੀਏਸ਼ਨ ਕਮੇਟੀ ਤੱਕ ਪਹੁੰਚਦਿਆਂ ਹੀ ਉਸ ਦਾ ਨੂੰ ਕਿਲ ਕਰ ਦਿੱਤਾ। ਹੁਣ ਜਦੋਂ ਕਿ ਇਸ ਦੇ ਉੱਤੇ ਸਿੱਖਾਂ ਦੇ ਵਿੱਚ ਰੋਹ ਤੇ ਗੁੱਸਾ ਵੀ ਸੀ ਕਿ ਭਾਈ ਇੱਕ ਇਸ ਤੋਂ ਪਹਿਲਾਂ ਜਿਹੜਾ ਕਾਸਟ ਡਿਸਕ੍ਰਿਮੀਨੇਸ਼ਨ ਬਿੱਲ ਹੈ ਉਹ ਵੀ ਬੀਬੀ ਬੈਂਸ ਲੈ ਕੇ ਆਏ ਸੀ ਔਰ ਉਹ ਪਾਸ ਹੋ ਗਿਆ ਸੀ ਦੋਨਾਂ 'ਚੋਂ, ਉਹਨੂੰ ਗਵਰਨਰ ਤੋਂ ਵੀਟੋ ਕਰਾ ਦਿੱਤਾ ਸੀ। ਇੰਨਾ ਜ਼ਿਆਦਾ ਇਹਨਾਂ ਦਾ ਨੰਬਰ ਵੀ ਹੈ, ਇਹਨਾਂ ਕੋਲ ਪੈਸੇ ਵੀ ਨੇ, ਡੋਨੇਸ਼ਨਾਂ ਦਿੰਦੇ ਨੇ ਪੋਲੀਟੀਸ਼ੀਅਨਸ ਨੂੰ। ਸੋ ਇਹ ਜਦੋਂ ਹੁਣ ਦੁਬਾਰਾ ਅਸੈਂਬਲੀ ਵੂਮਨ ਬਣੇ ਬੀਬੀ ਬੈਂਸ ਔਰ ਉਹਨਾਂ ਨੇ ਇਹ ਕਿਹਾ ਸੀ ਕਿ ਭਾਈ ਮੈਂ ਜਿਹੜਾ ਇਸ ਨੂੰ ਦੁਬਾਰਾ ਲਿਆਵਾਂਗੀ ਔਰ ਇਹ ਜਿਵੇਂ ਅਸੀਂ ਡਿਸਕਸ ਕੀਤਾ ਸੀ ਕਿ ਉਹਨਾਂ ਨੇ ਕੋ ਸਪਾਂਸਰ ਸੈਨੇਟਰ ਐਨਾ ਕਾਵੀਆਰੋ ਦੇ ਨਾਲ ਇਸ ਨੂੰ ਅੱਜ ਜਿਹੜੀ ਪਹਿਲੀ ਸਬ ਕਮੇਟੀ ਹੈ ਉਹਦੇ ਸਾਹਮਣੇ ਫੁੱਲ ਹੀਅਰਿੰਗ ਲਈ ਪੇਸ਼ ਕੀਤਾ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਸੀ। ਇਸ ਪਲੇਟਫਾਰਮ ਤੋਂ ਵੀ ਲੋਕਲ ਵੀ ਗੁਰਦੁਆਰਾ ਕਮੇਟੀ ਔਰ ਸਾਡੇ ਦਰਸ਼ਕ ਉਹਨਾਂ ਦੀਆਂ ਪਿਕਚਰਸ ਵੀ ਦੇਖ ਸਕਦੇ ਨੇ। ਉੱਥੇ ਪਹੁੰਚੇ, ਇਕੱਲਾ ਇਹੀ ਪ੍ਰੈਜ਼ੈਂਸ ਨਹੀਂ ਸੀ ਉੱਥੇ, ਤੁਹਾਨੂੰ ਤੁਸੀਂ ਫਿਰ ਡਾਇਸ ਦੇ ਉੱਤੇ ਆ ਕੇ ਜਿਹੜਾ ਇਹ SB 509 ਬਿੱਲ ਪੇਸ਼ ਕੀਤਾ ਗਿਆ, ਤੁਸੀਂ ਆ ਕੇ ਸਪੋਰਟ ਦੇ ਵਿੱਚ ਕਹਿੰਦੇ ਹੋ ਕਿ ਵੀ ਉਹ ਅੱਡ-ਅੱਡ ਜਥੇਬੰਦੀਆਂ ਨੇ ਕੀਤਾ। ਹੁਣ ਕਿਉਂਕਿ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਔਰ ਇਸ ਦਾ ਵਿਰੋਧ ਕੀਤਾ ਹੋਇਆ ਸੀ, ਜ਼ਾਹਰ ਹੈ ਕਿ ਉਹ ਐਕਸਪੈਕਟਡ ਸੀ ਕਿ ਉਹਨਾਂ ਨੇ ਆ ਕੇ ਵਿਰੋਧ ਕਰਨਾ, ਪਰ ਇੰਨਾ ਜ਼ੋਰਦਾਰ ਜਿਹੜੇ ਧਮਾਕੇ ਦੇ ਨਾਲ ਸਿੱਖ ਸੰਗਤਾਂ ਦੀ ਮੌਜੂਦਗੀ ਔਰ ਦੂਜੇ ਉਹਨਾਂ ਦੇ ਨੁਮਾਇੰਦੇ ਆਏ ਸੀ ਔਰ ਠੀਕ ਪੁਰਾਤਨ ਸਿੰਘਾਂ ਦਾ ਹੀ ਇਹ ਬੋਲਿਆ ਕਿ ਜੀ ਪਤਰਾ ਵਾਚ ਗਏ ਕਿ ਬਈ ਐਂ ਹੁੰਦਾ ਵੀ ਜਿਵੇਂ ਐਨ ਖਿਸਕ ਜਾਣਾ, ਉਹਨੂੰ ਅਸੀਂ ਕਹਿੰਦੇ ਹਾਂ ਵੀ ਉਹਨਾਂ ਦੇ ਦੌੜਦਿਆਂ ਜਿਹੜਾ ਉਹਨਾਂ ਨੂੰ ਢਿੱਲ ਨਹੀਂ ਲੱਗੀ। ਸੋ ਹੁਣ ਔਰ ਉਹਦੇ 'ਚ ਯੂਨੈਨੀਮਸਲੀ ਕੋਈ ਵੀ ਜਿੰਨੇ ਆਏ ਉਹਨਾਂ ਨੇ ਉਹਦੀ ਸਪੋਰਟ ਦੇ ਵਿੱਚ ਆਪਣਾ ਕੀਤਾ। ਹੁਣ ਜਿਹੜੀ ਇਹਦੀ ਨੈਕਸਟ ਸਟੈਪ ਹੈ ਉਹ SB 509 ਐਪਰੋਪ੍ਰੀਏਸ਼ਨ ਕਮੇਟੀ ਦੇ ਸਾਹਮਣੇ ਜਾਏਗਾ, ਪਰ ਇਹਦੀ ਖੁਸ਼ਕਿਸਮਤੀ ਇਹ ਹੈ ਕਿ ਹੁਣ ਐਪਰੋਪ੍ਰੀਏਸ਼ਨ ਕਮੇਟੀ ਦੀ ਚੇਅਰਮੈਨ ਹੀ ਬੀਬੀ
ਐਨਾ ਕਾਵੀਆਰੋ ਹੈ। ਸੋ ਅਸੀਂ ਹੋਪ ਕਰਦੇ ਹਾਂ ਵੀ ਇਹਦੇ 'ਚ ਜਿਵੇਂ ਪਿਛਲੀ ਵਾਰ ਇਹਨੂੰ ਕਿਲ ਕੀਤਾ ਸੀ ਐਪਰੋਪ੍ਰੀਏਸ਼ਨ ਕਮੇਟੀ ਦੀ ਮੀਟਿੰਗ 'ਚ, ਉਹ ਨਹੀਂ ਹੋਏਗੀ ਔਰ ਉਸ ਤੋਂ ਬਾਅਦ ਫੁੱਲ ਹਾਊਸ ਲਈ ਜਾਏਗਾ। ਸੋ ਇਸ ਸਭ ਦੇ ਚਲਦਿਆਂ ਇਹ ਦੇਖਣ ਵਾਲੀ ਗੱਲ ਹੈ ਕਿ ਬਈ, ਔਰ ਇਹ ਸਿੱਖਣ ਵਾਲੀ ਗੱਲ ਵੀ ਹੈ ਜਦੋਂ ਅਸੀਂ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਗੱਲ ਕਰਦੇ ਹਾਂ ਕਿ ਜਿਸ ਨੇ ਉਦੋਂ ਕਿਵੇਂ ਉਸ ਬਿੱਲ ਨੂੰ ਐਪਰੋਪ੍ਰੀਏਸ਼ਨ ਕਮੇਟੀ 'ਚ ਕਿਲ ਕੀਤਾ, ਹੁਣ ਵੀ ਜਦੋਂ ਇਹ ਸਾਹਮਣੇ ਸੀ ਕਿ ਵੀ ਇਹ ਪੇਸ਼ ਹੋਣਾ, ਸੋ ਉਹਨਾਂ ਨੇ ਮਾਰਚ 21 ਨੂੰ ਜਿਹੜਾ ਇਹ ਹਿੰਦੂ ਅਮਰੀਕਨ ਫਾਊਂਡੇਸ਼ਨ ਵੱਲੋਂ ਇਸ ਸਾਰੇ ਨੂੰ ਜਿਹੜੀ ਹੈੱਡ ਕਰਦੀ ਹੈ ਚੇਅਰਮੈਨ ਐਰਾਗੁਇਨ, ਉਹਨੂੰ ਚਿੱਠੀ ਲਿਖੀ। ਔਰ ਇਹ ਸਾਡੇ ਲਈ ਸਿੱਖਣ ਵਾਲੀ ਗੱਲ ਵੀ ਹੋਏਗੀ ਕਿ ਕੋਈ ਵੀ ਇੱਕ ਬੈਲੈਂਸਡ ਬੰਦਾ ਸੋਚ ਸਕਦਾ ਹੈ ਕਿ ਵੀ ਤੁਸੀਂ ਵੀ ਅਮਰੀਕਨ ਸਿਟੀਜ਼ਨ ਹੋ, ਹਿੰਦੂ ਹੋ, ਸਿੱਖ ਹੈ, ਮੁਸਲਮਾਨ ਹੈ, ਜੇ ਅਮਰੀਕਾ ਦੀ ਧਰਤੀ ਦੇ ਉੱਤੇ ਕੋਈ ਵੀ ਗੈਰ ਮੁਲਕ, ਭਾਵੇਂ ਉਹ ਤੁਹਾਡਾ ਆਪਣਾ ਮੁਲਕ ਹੀ ਹੈ, ਉਹ ਆ ਕੇ ਕੋਈ ਗੈਰ ਕਾਨੂੰਨੀ ਹਰਕਤ ਕਰਦਾ ਹੈ, ਕਿਲ ਕਰਦਾ ਹੈ ਜਾਂ ਕੋਈ ਉਹਨੂੰ ਥ੍ਰੈਟਨ ਕਰਦਾ ਹੈ, ਤੇ ਐਜ਼ ਏ ਅਮਰੀਕਨ ਸਿਟੀਜ਼ਨ ਤੁਹਾਡਾ ਫਰਜ਼ ਹੈ ਕਿ ਤੁਸੀਂ ਅਮਰੀਕਨ ਸਿਸਟਮ ਨੂੰ ਪ੍ਰੋਟੈਕਟ ਕਰੋ। ਔਰ ਉਹਦੇ ਲਈ ਜੇ ਟ੍ਰੇਨਿੰਗ ਜਾਂ ਉਹਦੇ ਲਈ ਫੰਡਿੰਗ ਦੀ ਮੰਗ ਹੁੰਦੀ ਹੈ ਕਿ ਭਾਈ ਜਿਹੜੇ ਇਸ ਕਿਸਮ ਦੀਆਂ ਕਾਰਵਾਈਆਂ ਕਰਨ ਵਾਲੇ ਨੇ ਉਹਨਾਂ ਦੀ ਅਰਲੀ ਸਟੇਜ 'ਤੇ ਸ਼ਨਾਖਤ ਕਿਵੇਂ ਕਰਨੀ ਹੈ ਜਾਂ ਕਿਵੇਂ ਉਸ ਦੇ ਲਈ ਕੁਝ ਕੀਤਾ ਜਾਂਦਾ ਹੈ, ਤੇ ਤੁਹਾਡਾ ਵਿਰੋਧ ਕਰਨ ਦਾ ਕੀ ਮਤਲਬ ਹੈ ਜਾਂ ਤੁਸੀਂ ਕਿਵੇਂ ਵਿਰੋਧ ਕਰ ਸਕਦੇ ਹੋ ਇਸ ਗੱਲ ਦਾ। ਸੋ ਮੈਂ ਇਹ ਲੈਟਰ ਦਾ ਉਹ ਹਿੱਸਾ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਜਿਹੜਾ ਇਹਨਾਂ ਨੇ ਇਸ ਬਿੱਲ ਦੇ ਵਿਰੋਧ ਦੇ ਵਿੱਚ ਲਿਖਿਆ 21 ਮਾਰਚ ਨੂੰ। ਹੁਣ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਭਾਈ ਆਲਮੋਸਟ ਜਿਹੜਾ ਉਹ 10 ਦਿਨ ਪਹਿਲਾਂ, ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਜੀ ਪਹਿਲਾਂ ਕਿ ਜੀ ਦਾ ਹਿੰਦੂ ਅਮਰੀਕਨ ਫਾਊਂਡੇਸ਼ਨ ਇਹ ਨਾਨ ਪ੍ਰੋਫਿਟ ਐਜੂਕੇਸ਼ਨ ਐਂਡ ਸਿਵਲ ਰਾਈਟਸ ਐਡਵੋਕੇਸੀ ਗਰੁੱਪ ਹੈ। ਤੁਸੀਂ ਦੇਖੋ ਉਹ ਮੈਸਕੂਰੇਡ ਕਿਵੇਂ ਕਰਦੇ ਨੇ, ਕਿਵੇਂ ਅੱਡ ਲਬਾਦੇ ਪਹਿਨਦੇ ਨੇ। ਜੇ ਅਸੀਂ ਸਿਵਲ ਰਾਈਟਸ ਐਡਵੋਕੇਸੀ ਗਰੁੱਪ ਹੈ, ਅਸੀਂ ਸਟਰੋਂਗਲੀ ਅਪੋਜ਼ ਕਰਦੇ ਹਾਂ SB 509 ਨੂੰ। ਇਸ ਦੀਆਂ ਡੇਂਜਰਸ ਇੰਪਲੀਕੇਸ਼ਨਸ ਹੋਣਗੀਆਂ ਡਾਇਸਪੋਰਾ ਗਰੁੱਪਸ ਦੇ ਲਈ, ਖਾਸ ਤੌਰ 'ਤੇ ਮਾਈਨੋਰਿਟੀ ਅਤੇ ਇਮੀਗ੍ਰੈਂਟ ਕਮਿਊਨਿਟੀਜ਼। ਹੁਣ ਉਹ ਮਾਈਨੋਰਿਟੀ ਬਣ ਗਈ ਇੱਥੇ ਔਰ ਇਮੀਗ੍ਰੈਂਟ। ਫਿਰ ਹੁਣ ਤੁਸੀਂ ਉਹਨਾਂ ਦੀ ਨੈਰੇਟਿਵ ਬਿਲਡਿੰਗ ਕੈਪੈਸਿਟੀ ਦੇਖੋ ਕਿ ਕਿਵੇਂ ਇਸ ਇਸ਼ੂ ਨੂੰ ਇਹ ਵੀ ਪ੍ਰਭਾਵ ਨਹੀਂ ਦੇਣਾ ਚਾਹੁੰਦੇ ਵੀ ਅਸੀਂ ਹਿੰਦੂ ਫੈਨੇਟਿਕ ਹੈ, ਅਸੀਂ ਸਿੱਖਾਂ ਦਾ ਵਿਰੋਧ ਕਰ ਰਹੇ ਹਾਂ ਔਰ ਅਸੀਂ ਤਾਂ ਸਰਕਾਰ ਦੇ ਇਸ ਐਕਸ਼ਨ ਦੀ ਹਮਾਇਤ ਕਰਦੇ ਹਾਂ ਵੀ ਇੱਥੇ ਵੀ ਸਿੱਖਾਂ ਨੂੰ ਠੋਕੋ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਨੇ। ਪਰ ਤੁਸੀਂ ਉਹਨਾਂ ਦਾ ਦੇਖੋ ਵੀ ਕਿਵੇਂ ਇਹ ਸਿੱਖਣ ਦੀ ਲੋੜ ਹੈ ਜਦੋਂ ਅਦਰਵਾਈਜ਼ ਇਹਨਾਂ ਨੂੰ ਕੋਈ ਅਹਿਮੀਅਤ ਦੇਣ ਦੀ ਲੋੜ ਨਹੀਂ ਹੈ। ਹੁਣ ਇਹ ਕਹਿੰਦਾ ਕਿ ਵੀ ਇਹ ਜਿਹੜਾ SB 509 ਹੈ, ਭਾਵੇਂ ਦੇਖਣ ਨੂੰ ਬੜਾ ਬੈਨਾਈਨ ਬਿੱਲ ਲੱਗਦਾ ਹੈ ਕਿ ਵੀ ਬੜਾ ਜਿਹੜਾ ਉਹ ਕਿਸੇ ਦਾ ਨੁਕਸਾਨ ਨਾ ਕਰਨ ਵਾਲਾ, ਕਿ ਵੀ ਜੀ ਤੁਸੀਂ ਟੂ ਟ੍ਰੇਨ ਐਮਰਜੈਂਸੀ ਮੈਨੇਜਮੈਂਟ ਪਰਸਨਲ ਲਾ ਐਨਫੋਰਸਮੈਂਟ ਅਬਾਊਟ ਟ੍ਰਾਂਸਨੈਸ਼ਨਲ ਰਿਪਰੈਸ਼ਨ, ਪਰ ਵੁੱਡ ਐਕਚੁਅਲੀ ਇਨਡੋਕਟਰੀਨੇਟ ਰੇਸਿਸਟ ਡਿਊਲ ਲਾਇਲਟੀ ਟ੍ਰੋਪਸ ਇਨ ਦੀਸ ਟ੍ਰੇਨਿੰਗ। ਕਿ ਜੀ ਇਹ ਤਾਂ ਰੇਸਿਜ਼ਮ ਦੀ ਟ੍ਰੇਨਿੰਗ ਹੋ ਜਾਏਗੀ ਉਹਨਾਂ ਦੀ, ਜਦੋਂ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਜਾਏਗਾ। ਹਿੰਦੂਆਂ ਦੀ ਸ਼ਕਲ ਦੇਖ ਲਓ, ਇੱਦਾਂ ਦੇ ਹੁੰਦੇ ਨੇ ਜਿਹੜੇ ਕਰ ਰਹੇ ਨੇ, ਔਰ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਰੇਸਿਜ਼ਮ ਹੋ ਜਾਏਗਾ ਕਿ ਵੀ ਇਸ ਕਿਸਮ ਦਾ ਜਿਹੜਾ ਇਹ ਤਾਂ ਬਹੁਤ ਖਤਰਨਾਕ ਹੈ। ਇਸ ਲਈ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਡਾਈਸੈਂਟ ਦੀ ਗੱਲ ਹੈ ਉਹਦੇ ਪਹਿਰਾਵੇ ਦੇ ਵਿੱਚ ਇਹ ਐਕਚੁਅਲੀ ਵੁੱਡ ਐਮਪਾਵਰ ਲਾ ਐਨਫੋਰਸਮੈਂਟ ਐਂਡ ਐਮਰਜੈਂਸੀ ਮੈਨੇਜਮੈਂਟ ਪਰਸਨਲ criminally prosecute diaspora groups and community organizations who merely speak out against terrorism and extremism। ਉਹ ਕਹਿੰਦਾ ਵੀ ਇਹਦੇ ਨਾਲ ਤਾਂ ਜਿਹੜੀਆਂ ਇੱਥੇ ਜਥੇਬੰਦੀਆਂ ਦਹਿਸ਼ਤਗਰਦੀ ਔਰ ਦੂਸਰੇ ਦੇ ਖਿਲਾਫ ਬੋਲਦੀਆਂ, ਇਹ ਤਾਂ ਜਿਹੜੀ ਲਾ ਐਨਫੋਰਸਮੈਂਟ ਏਜੰਸੀਜ਼ ਨੇ ਇਹਨਾਂ ਦੇ ਹੱਥ ਟੂਲ ਆ ਜਾਏਗਾ ਕਿ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ। ਕਿਉਂਕਿ ਜਿਹੜੀ ਇੱਕ ਸਟੇਟ ਟੈਰਰਿਜ਼ਮ ਕਰਵਾ ਰਹੀ ਹੈ, ਜਿਹਨੂੰ ਅਮਰੀਕਨ ਲਾਅ ਮੇਕਰਸ ਨੇ ਜਾਂ ਅਮਰੀਕਨ ਲਾ ਐਨਫੋਰਸਮੈਂਟ ਏਜੰਸੀਜ਼ ਨੇ ਆਈਡੈਂਟੀਫਾਈ ਕਰਕੇ ਇੱਥੇ ਲਿਆਂਦਾ ਉਹਨੂੰ, ਉਹਦੇ ਨਾਲ ਖਲੋਣ ਦੀ ਥਾਂ ਇਹ ਕਹਿ ਰਹੇ ਨੇ ਕਿ ਜੀ ਇਹ ਤਾਂ ਸਾਡੀ ਆਵਾਜ਼ ਕੁਚਲੀ ਜਾਏਗੀ ਕਿਉਂਕਿ ਅਸੀਂ ਦਹਿਸ਼ਤਗਰਦੀ ਦੇ ਖਿਲਾਫ ਬੋਲਦੇ ਹਾਂ। ਇਹ ਜਿਹੜਾ ਸਾਡੇ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਠੱਪਾ ਲਾ ਕੇ ਸਾਡੀ ਆਵਾਜ਼ ਬੰਦ ਕਰਤੀ ਜਾਏਗੀ। ਫਿਰ ਉਹਨੇ ਕਿਹਾ ਜੀ ਪਹਿਲਾਂ ਵੀ ਜਿਹੜੀ ਇੱਕ ਪ੍ਰੀਵੀਅਸ ਵਰਜ਼ਨ ਬਿੱਲ ਦੀ ਆਈ ਸੀ ਪਿਛਲੇ ਸੈਸ਼ਨ 'ਚ, ਜਿਹੜੀ ਕਿ ਕੈਲੀਫੋਰਨੀਅਨਸ ਔਰ ਕਮਿਊਨਿਟੀ ਗਰੁੱਪਸ ਨੂੰ ਟਾਰਗੇਟ ਕਰਦੀ ਸੀ, ਜਿਹੜੀ ਡਾਇਸਪੋਰਾ ਕਮਿਊਨਿਟੀ 'ਚ ਨੇ, ਖਾਸ ਤੌਰ 'ਤੇ ਇੰਡੀਆ ਔਰ ਚਾਈਨਾ। ਹੁਣ ਇਹ ਚਾਈਨਾ ਦੇ ਯਾਰ ਬਣ ਗਏ ਔਰ ਇਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਨੂੰ ਤਾਂ ਇੰਡੀਆ ਔਰ ਚਾਈਨਾ ਵਾਲਿਆਂ ਨੂੰ ਜਿਹੜਾ ਵਿਦ ਸਸਪੀਸ਼ਨ ਐਜ਼ ਪ੍ਰੋਕਸੀਜ਼ ਔਰ ਫੋਰਨ ਏਜੰਟਸ,
ਕਿਉਂਕਿ ਚਾਈਨਾ ਵੀ ਅਮਰੀਕਾ ਦੀ ਧਰਤੀ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਕਰਦਾ ਹੈ। ਸੋ ਜਿਹੜਾ ਬਿੱਲ ਸੀ ਉਹਦੇ ਵਿੱਚ ਚਾਈਨਾ ਦਾ ਮੈਂਸ਼ਨ ਵੀ ਸੀ, ਇੰਡੀਆ ਦਾ ਤਾਂ ਹੈ ਹੀ ਸੀ। ਬਿਲਕੁਲ। ਹੁਣ ਇਹ ਚਾਈਨਾ ਦੇ ਨਾਲ ਵੀ ਆਪਣਾ ਕੇਸ ਕਾਮਨ ਕਰਨ ਲੱਗੇ ਜੀ, ਇਹ ਤਾਂ ਸਾਡੀਆਂ ਮਾਈਨੋਰਿਟੀ ਕਮਿਊਨਿਟੀਜ਼ ਨੂੰ ਟਾਰਗੇਟ ਕਰਨ ਦੀ ਫਿਰ ਉਹ ਕਹਿੰਦੇ ਜੀ ਅਸੀਂ ਡਾਇਸਪੋਰਾ ਆਰਗੇਨਾਈਜੇਸ਼ਨ, ਹਿੰਦੂ ਅਮਰੀਕਨ ਫਾਊਂਡੇਸ਼ਨ ਤੇ ਹਿੰਦੂ ਕੈਲੀਫੋਰਨੀਅਨਸ, ਅਸੀਂ ਜਿਹੜੇ ਰਿਪਰੈਜ਼ੈਂਟ ਕਰਦੇ ਹਾਂ ਹਿੰਦੂਆਂ ਨੂੰ, ਸਾਡੇ ਉੱਤੇ ਫੋਰਨ ਏਜੰਟਸ ਆਫ ਇੰਡੀਆ ਲੱਗਣ ਦਾ ਠੱਪਾ ਲੱਗ ਰਿਹਾ ਕਿਉਂਕਿ ਇਟ ਇਜ਼ ਬਿਕੋਜ਼ ਇੰਡੀਆ ਇਜ਼ ਦਾ ਸਪਿਰਿਚੁਅਲ ਹੋਮਲੈਂਡ ਆਫ ਹਿੰਦੂਸ। ਹੁਣ ਇਹ ਭਾਰਤ ਇਹਨਾਂ ਦਾ ਸਪਿਰਿਚੁਅਲ ਹੋਮਲੈਂਡ ਹੋ ਗਿਆ। ਤੁਸੀਂ ਇਹ ਦੇਖੋ ਵੀ ਕਿਵੇਂ ਸ਼ਬਦਾਂ ਦਾ ਇਹ ਜਾਲ ਵਿਛਾ ਕੇ ਇਹ ਆਪਣਾ ਜਿਹੜਾ ਇਸ ਸਾਰੇ ਨੂੰ ਡੀਰੇਲ ਕਰਨਾ ਚਾਹੁੰਦੇ ਨੇ। ਐਂਡ ਮੈਨੀ ਕਮਿਊਨਿਟੀ ਮੈਂਬਰਸ ਪ੍ਰਮੋਟ ਸਟਰੋਂਗ ਟਾਈਜ਼ ਬਿਟਵੀਨ US ਐਂਡ ਇੰਡੀਆ। ਅਸੀਂ ਤਾਂ ਭਾਰਤ ਔਰ ਅਮਰੀਕਾ ਦੇ ਚੰਗੇ ਮਜ਼ਬੂਤ ਸੰਬੰਧਾਂ ਦੀ ਵਜ਼ਾਹਤ ਕਰਦੇ ਹਾਂ। We know we are not the only immigrant diaspora community that faces this. In the past, Chinese Americans have faced disproportionate racially motivated targeting and profiling under overzealous transnational repression prosecutors. ਚਾਈਨਾ ਦੀ ਐਡਵੋਕੇਟ ਉਹ ਕਹਿੰਦੇ ਜੀ ਜਿਹੜੇ ਬਹੁਤ ਐਂਥੂਸੀਆਜ਼ਮ ਨਾਲ ਭਰੇ ਹੋਏ ਓਵਰਜ਼ੈਲਸ ਹੁੰਦਾ ਹੈ ਵੀ ਜਿਹੜੇ ਐਵੇਂ ਆਪਣੇ ਤੋਂ ਜ਼ਿਆਦਾ ਤੜੰਗ ਹੋ ਕੇ ਜਿਹੜਾ ਉਹ ਚੀਨੀਆਂ ਨੂੰ ਵੀ ਇਹਨਾਂ ਨੇ ਟਾਰਗੇਟ ਕੀਤਾ। ਇਹ ਤਾਂ ਹੁਣ ਸਾਡੀ ਵਾਰੀ ਆ ਗਈ ਔਰ ਇਹ ਚੀਨੀਆਂ ਤੇ ਹੁਣ ਹਮਦਰਦ ਬਣੇ ਹੋਏ ਨੇ। ਫਿਰ ਉਹ ਕਹਿੰਦਾ ਕਿ ਬਈ ਇਹ ਜਿਹੜਾ ਐਜ਼ ਏ ਡਾਇਸਪੋਰਾ ਆਰਗੇਨਾਈਜੇਸ਼ਨ ਤਾਂ ਉਹਨਾਂ ਨੇ ਆਪਣੇ ਆਪ ਨੂੰ ਰਿਪਰੈਜ਼ੈਂਟ ਕੀਤਾ। ਫਿਰ ਉਹਨੇ ਕਿਹਾ ਇੰਟੈਂਸ਼ਨਲੀ training emergency personnel and law enforcement on these negative biases would result in inequitable approaches to addressing hate and extremism within diaspora communities, widen divisions, pit minority groups against each other, and institutionalize foreign geopolitical conflicts. ਕਿ ਜੀ ਇਹ ਜਿਹੜੇ ਫੋਰਨ ਦੇ ਕਨਫਲਿਕਟ ਨੇ ਜੀਓਪੋਲੀਟੀਕਲ, ਇਹ ਤਾਂ ਇੱਥੇ ਇੰਸਟੀਟਿਊਸ਼ਨਲਾਈਜ਼ ਹੋ ਜਾਣਗੇ। ਉਹ ਭਾਈ ਤੁਹਾਡੀ ਸਟੇਟ ਇੱਥੇ ਆ ਕੇ ਕਿਲ ਕਰ ਰਹੀ ਹੈ, ਇਹ ਅਮਰੀਕਨ ਸਿਟੀਜ਼ਨ ਨੂੰ ਪ੍ਰੋਟੈਕਟ ਕਰਨ ਦੇ ਲਈ ਬੇਸਿਕ ਟ੍ਰੇਨਿੰਗ ਕਰਨਾ ਚਾਹੁੰਦੇ ਨੇ। ਤੁਹਾਨੂੰ ਇਹਦੇ ਨਾਲ ਵੀ ਤਕਲੀਫ ਹੈ ਕਿ ਵੀ ਇਹ ਤੁਸੀਂ ਫੜੇ ਗਏ ਹੋ ਰੰਗੇ ਹੱਥੀਂ, ਅਦਰਵਾਈਜ਼ ਤਾਂ ਜੋ ਇਹਨਾਂ ਦਾ ਟਾਰਗੇਟ ਸੀ ਜ਼ਾਹਰ ਹੈ ਕਿ ਵੀ ਇਹ ਤਾਂ ਸਾਰੀ ਆਵਾਜ਼ ਨੂੰ ਬੰਦ ਕੀਤਾ ਹੁੰਦਾ। ਇਹ ਤਾਂ ਥੈਂਕਫੁਲ ਹੈ ਅਸੀਂ ਅਮਰੀਕਨ ਇਨਵੈਸਟੀਗੇਟਿਵ ਏਜੰਸੀਜ਼ ਦੇ ਕਿ ਉਹਨਾਂ ਨੇ ਜਿਹੜਾ ਬਿਲਕੁਲ ਠੀਕ ਮੌਕੇ ਦੇ ਉੱਤੇ ਐਕਟ ਕੀਤਾ। ਫਿਰ ਉਹ ਕਹਿ ਰਿਹਾ ਕਿ ਜੀ ਇਹ ਇਸ ਲਈ SB 509 ਜਿਹੜਾ ਇਹ ਆਲਸੋ ਲੇਬਲ ਐਨੀਵਨ ਹੂ ਕ੍ਰਿਟਿਸਾਈਜ਼ਸ ਔਰ ਯੂਜ਼ਸ ਡਿਜੀਟਲ ਟੈਕਨੋਲੋਜੀ। ਹੁਣ ਇਹ ਇਹਨਾਂ ਦੀ ਅਸਲੀ, ਕਿਉਂਕਿ ਇਹ ਜਿੰਨੀ ਨਫ਼ਰਤ ਫੈਲਾਉਂਦੇ ਨੇ, ਜਿਵੇਂ ਇਹਨਾਂ ਦੇ IT ਦੇ ਬੰਦੇ ਬਿਠਾਏ ਹੋਏ ਨੇ, ਕਿਉਂਕਿ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਦੇ ਵਿੱਚ ਇਹ ਵੀ ਹੈ ਕਿ ਜਿਹੜੀ ਡਿਜੀਟਲ ਟੈਰਰਿਜ਼ਮ ਹੈ, ਜਿਹੜਾ ਹੇਟਰਡ ਦੇ ਰਾਹੀਂ ਆ, ਉਹਦੇ 'ਤੇ ਵੀ ਜਿਹੜਾ ਉਹ ਅੱਖ ਰੱਖੀ ਜਾਏਗੀ। ਸੋ ਇਹਨਾਂ ਨੂੰ ਲੱਗਦਾ ਵੀ ਅਸੀਂ ਤਾਂ ਪੋਸਟਾਂ ਜਿਹੜੀਆਂ ਨਫ਼ਰਤ ਭਰੀਆਂ ਪਾਉਂਦੇ ਹਾਂ ਵੀ ਸਿੱਖਾਂ ਦੇ ਗੁਰਦੁਆਰੇ ਲੁੱਟ ਲਓ, ਸਾੜ ਦਿਓ, ਇਹਨਾਂ ਨੂੰ ਇਹ ਕਰੋ, ਉੱਥੋਂ ਵਾਲੇ ਇੱਥੇ ਉਹਨਾਂ ਦੇ ਬੰਦੇ ਤਾਂ ਇੱਥੇ ਬਿਠਾਏ ਹੋਏ ਨੇ। ਆ ਬੇ ਏਰੀਆ ਜਿਹੜੀ ਸੌਫਟਵੇਅਰ ਦੀ ਕੈਪੀਟਲ ਹੈ, ਉੱਥੇ ਸਾਰੇ ਬੈਠੇ ਹੋਏ ਨੇ ਹਿੰਦੂ ਤੋਂ ਵੀ, ਇੱਥੋਂ ਹੀ ਰਨ ਕਰਦੇ ਨੇ ਸਾਰਾ ਹੇਟ ਕੈਂਪੇਨ। ਔਰ ਇੱਕ ਵਾਰ ਮਤਲਬ ਜਦੋਂ ਹੁਣ ਰਡਾਰ ਤੇ ਆ ਗਏ ਤੇ ਇਹਨਾਂ ਦੇ ਤਾਂ ਪੋਤਰੇ ਫੋਲ ਦੇਣਗੇ ਜਿਹੜੇ ਲਾਅ ਐਨਫੋਰਸਮੈਂਟ ਵਾਲੇ ਨੇ। ਉਹਨਾਂ ਨੇ ਕਿਹਾ ਵੀ ਇਹ ਤਾਂ ਜਿਹੜਾ ਅਸੀਂ ਡਿਜੀਟਲ ਟੈਕਨੋਲੋਜੀ ਯੂਜ਼ ਕਰਦੇ ਹਾਂ ਜਾਂ ਐਕਟੀਵਿਟੀਜ਼ ਟੈਰਰਿਸਟ ਜਾਂ ਸੈਪਰੇਟਿਸਟ ਮੂਵਮੈਂਟਸ ਦੀ, ਉਹਦੇ ਰੈਡੀਕਲਾਈਜ਼ ਹੋ ਜਾਣਗੇ ਸਟੇਟ ਸਪਾਂਸਰਡ ਪ੍ਰੋਪੇਗੈਂਡਾ ਆਈਡੀਓਲੋਜੀ ਦੇ ਨਾਲ। ਔਰ ਇਹ ਕਹਿ ਕੇ ਅਖੀਰ 'ਚ ਇਹਨਾਂ ਨੇ, ਹਾਲਾਂ ਉੱਥੇ ਜਿਵੇਂ ਮੈਂ ਕਿਹਾ ਵੀ ਹਿੰਮਤ ਨਹੀਂ ਪਈ ਵੀ ਉੱਥੇ ਖਲੋ ਕੇ ਕੋਈ ਗੱਲ ਕਰ ਸਕਣ, ਉਹਨਾਂ ਨੇ ਕਿਹਾ ਵੀ ਇਸ ਲਈ ਇਹ ਇੰਪੈਰੇਟਿਵ ਹੈ ਕਿ ਸਾਡੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਇਸ ਕਿਸਮ ਦੇ ਬਿੱਲ ਰਾਹੀਂ SB 509 ਰਾਹੀਂ ਉਹ ਵੈਪਨਾਈਜ਼ ਨਾ ਹੋਣ ਅਗੇਂਸਟ ਸਪੈਸੀਫਿਕ ਇਮੀਗ੍ਰੈਂਟ ਕਮਿਊਨਿਟੀਜ਼ ਔਰ ਦਾ ਆਰਗੇਨਾਈਜੇਸ਼ਨਸ ਦੈਟ ਰਿਪਰੈਜ਼ੈਂਟ ਦੈਮ। ਇਹਨਾਂ ਨੂੰ ਪਤਾ ਵੀ ਸਾਡੇ ਪਿੱਛੇ ਹੀ ਆਣਾ ਉਹਨਾਂ ਨੇ, ਕਿਉਂਕਿ ਕਰ ਹੀ ਤੁਸੀਂ ਰਹੇ। ਉਹਨਾਂ ਨੇ ਕਿਹਾ ਜੀ ਇਹਦੇ ਥੱਲੇ ਤਾਂ ਅਸੀਂ ਨਿਸ਼ਾਨੇ ਤੇ ਆਵਾਂਗੇ। ਫਿਰ ਇਸ ਲਈ ਉਹਨਾਂ ਨੇ ਕਿਹਾ SB 509 ਇਜ਼ ਡੇਂਜਰਸ because it explicitly requires emergency management personnel and law enforcement to disregard international criminal police organization। ਹੁਣ ਇੰਟਰਪੋਲ ਇੱਕ ਡਿਫਰੈਂਟ ਬਾਡੀ ਹੈ। ਇੰਡੀਅਨਸ ਕੀ ਕਰਦੇ ਨੇ, ਇੰਡੀਅਨ ਸਟੇਟ, ਕਿ ਵੀ ਜਿਹੜਾ ਉਹਨਾਂ ਨੂੰ ਲੱਗਦਾ ਹੁਣ ਇਹ ਸਾਰੇ ਹਰਦੀਪ ਨਿੱਜਰ ਜਾਂ ਗੁਰਪਤਵੰਤ ਸਿੰਘ ਪੰਨੂ ਇਹਨਾਂ ਦਾ ਇੰਟਰਪੋਲ ਨੂੰ ਵੀ ਦਿੱਤਾ ਹੋਇਆ ਇਹਨਾਂ ਨੇ, ਔਰ ਕਿ ਭਾਈ ਇਹ ਕੀਤਾ ਜਾਏ। ਹਾਲਾਂ ਗੁਰਪਤਵੰਤ ਸਿੰਘ ਪੰਨੂ ਨੇ ਚੈਲੰਜ ਕਰਕੇ ਉਸ ਨੂੰ ਤੁੜਵਾਇਆ। ਹੁਣ ਇਹਨਾਂ ਨੂੰ ਇਹ ਹੈ ਕਿ ਵੀ ਇਹ ਜਿਹੜਾ ਬਿੱਲ ਹੈ ਇਹਦੇ ਥੱਲੇ ਇੰਟਰਪੋਲ ਨੂੰ ਜਿਹਨੂੰ ਸਾਡੀ ਸਟੇਟ ਨੇ ਟੈਰਰਿਸਟ ਕਿਹਾ, ਉਹ ਵਿਦਨ ਤਾਂ ਅਮਰੀਕਨ ਸਿਟੀਜ਼ਨ ਹੈ, ਉਸ ਕੈਟਾਗਰੀ 'ਚ ਨਹੀਂ ਆਉਂਦਾ। ਉਹਨੇ ਕਿਹਾ ਜੀ ਇਹ ਤਾਂ ਇੰਟਰਨੈਸ਼ਨਲ ਲਾਅ ਦੇ ਵੀ ਸਾਰੇ ਜਿਹੜੇ ਪੈਰਾਮੀਟਰ ਨੇ ਉਹਨੂੰ ਉਲਟਦੇ ਹੈਗਾ।
ਤੁਸੀਂ ਬੜਾ ਇੰਟਰਨੈਸ਼ਨਲ ਲਾਅ ਨੂੰ ਮੰਨਦੇ ਹੋ, ਜੇ ਇੰਟਰਨੈਸ਼ਨਲ ਲਾਅ ਨੂੰ ਮੰਨਦੇ ਹੁੰਦੇ ਤੇ ਫਿਰ ਤੁਸੀਂ ਕਸ਼ਮੀਰ ਦੇ ਉੱਤੇ ਜਿਹੜੇ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨੇ ਉਹਨਾਂ ਨੂੰ ਇੰਪਲੀਮੈਂਟ ਕੀਤਾ ਹੁੰਦਾ। ਜੋ ਤੁਸੀਂ ਧੱਜੀਆਂ ਉਡਾ ਰਹੇ ਹੋ ਔਰ ਅਖੀਰ 'ਚ ਉਹਨਾਂ ਨੇ ਕਿਹਾ ਅਕੋਰਡਿੰਗਲੀ I am requiring your help to ensure that minority and immigrant groups are not targeted by this dangerous legislation ਕਿ ਜਿਹੜਾ ਖਤਰਨਾਕ ਬਿੱਲ ਹੈ ਇਸ ਰਾਹੀਂ ਉਹਨੇ ਮਾਈਨੋਰਿਟੀ ਵੀ ਬਣ ਗਏ ਨੇ, ਇਸ ਜਿਹੜੇ ਨੇ ਉਹ ਇਮੀਗ੍ਰੈਂਟ ਵੀ ਬਣ ਗਏ ਨੇ। ਔਰ ਉਹਨਾਂ ਨੇ ਕਿਹਾ ਜੀ ਫॉर the reasons detailed herein we strongly oppose SB 509। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਸਾਡੀ ਜਿਹੜੀ ਲੜਾਈ ਹੈ ਜਿਸ ਸਟੇਟ ਔਰ ਉਹਨਾਂ ਦੇ ਜਿਹੜੇ ਸੰਦ ਨੇ ਜਿਹੜੇ ਇੱਥੇ ਬੈਠੇ ਇਹ ਅਮਰੀਕਨ ਹਿੰਦੂ ਫਾਊਂਡੇਸ਼ਨ ਵਰਗੇ ਕਿਸ ਕਿਸਮ ਦੀ ਸਾਡੀ ਲੜਾਈ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।